ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 21 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੌਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਰੈਂਜਵਿਲ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਵਾਲੇ ਬਲੇਨ ਤੋਂ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜਿਨ੍ਹਾਂ ਤੋਂ ਤੁਸੀਂ ਬੈਂਕ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 188-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨਿਊਯਾਰਕ ਟਾਈਮ ਦੇ ਮੁਤਾਬਿਕ ਇਰਾਨ ਦੀ ਜਿਹੜੀ ਦੂਸਰੀ ਵਾਰੀ ਫੇਰ ਹੁਣ ਜਿਹੜੀ ਜੰਗ ਸ਼ੁਰੂ ਹੋਈ ਹੈਗੀ ਆ, 10ਵਾਂ ਦਿਨ ਲਗਾਤਾਰ ਹੋ ਗਿਆ US ਤੇ ਇਰਾਨ ਦੇ ਵਿੱਚ ਅਟੈਕ ਚੱਲ ਰਹੇ ਹੈਗੇ ਆ ਤੇ ਨਵਾਂ ਜਿਹੜਾ ਟਰਨ ਆ ਇਹਦੇ ਵਿੱਚ ਲੈ ਲਿਆ ਹੈਗਾ ਕਿਉਂਕਿ ਹੂਟੀਜ਼ ਜਿਹੜੇ ਆ ਇਰਾਨ ਬੈਕਡ ਮਿਲੀਟੈਂਟ ਗਰੁੱਪ ਯਮਨ ਦੇ ਵਿੱਚ ਹੈਗਾ ਆ, ਉਹਨਾਂ ਨੇ ਸਾਊਦੀ ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਜੀ ਸਮੁੰਦਰ ਦੇ ਵਿੱਚ ਜਾਣ ਤੋਂ। ਸੋ ਕਹਿੰਦੇ ਪਈ ਹੂਟੀਜ਼ ਜਿਹੜੇ ਆ ਉਹਨਾਂ ਨੇ ਜਿਹੜੀ ਥ੍ਰੈਟ ਆ ਫਾਇਰ ਕਰਨਾ, ਖਾਸ ਕਰਕੇ ਜਿਹੜੇ ਉੱਥੋਂ ਸ਼ਿਪ ਲੰਘ ਰਹੇ ਆ, ਇਹ ਇੱਕ ਹੁਣ ਇਸ ਜੰਗ ਦੇ ਵਿੱਚ ਖਤਰਨਾਕ ਮਾਹੌਲ ਹੋਰ ਪੈਦਾ ਹੋ ਗਿਆ ਹੈਗਾ, ਜਿਹਦੇ ਨਾਲ ਗਲੋਬਲ એનર્ਜੀ ਮਾਰਕੀਟ ਇੱਕ ਵਾਰੀ ਫੇਰ ਟਰਮੋਇਲ ਦੇ ਵਿੱਚ ਆ ਗਈ ਹੈਗੀ ਆ। ਬ੍ਰੈਂਟ ਆਇਲ ਦੀ ਜਿਹੜੀ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਕੀਮਤ ਆ ਉਹ $90 ਇੱਕ ਬੈਰਲ ਦੇ ਹਿਸਾਬ ਦੇ ਨਾਲ ਹੋ ਚੁੱਕੀ ਆ ਅੱਜ ਸਵੇਰੇ। ਸੋ ਇਰਾਨ ਦੇ ਜਿਹੜੇ ਟੌਪ ਡਿਪਲੋਮੇਟ ਆ ਉਹ ਕਹਿ ਰਹੇ ਆ ਜਿਹੜੇ ਸਿਕਿਉਰਿਟੀ ਗੈਪ ਹੋਇਆ ਸੀ ਇਸ ਕਰਕੇ ਉਹਨਾਂ ਦਾ ਜਿਹੜਾ ਸੁਪਰੀਮ ਲੀਡਰ ਆ ਉਸ ਦੀ ਮੌਤ ਹੋਈ ਹੈਗੀ ਆ। ਕਹਿੰਦੇ ਵੀ US ਤੇ ਇਜ਼ਰਾਈਲ ਨੇ ਇਰਾਨ ਦਾ ਜਿਹੜਾ ਆਇਤੁੱਲਾ ਅਲੀ ਖਮੈਨੀ ਆ ਉਸ ਨੂੰ ਜਦੋਂ ਮਾਰ ਮੁਕਾਇਆ ਸੀ, ਉਹ ਉਹਨਾਂ ਦੀ ਇੱਕ ਸਿਕਿਉਰਿਟੀ ਗੈਪ ਸੀ। ਇਹ ਉੱਥੇ ਦੇ ਮਿਨਿਸਟਰ ਅਵਾਸ ਅਰਗਾਚੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। US ਨੇ ਇਹ ਕਿਹਾ ਵੀ ਉਹ ਬਹੁਤ ਜਲਦੀ ਜਿਹੜੇ ਅੰਡਰਗਰਾਊਂਡ ਇਰਾਨੀਅਨ ਨਿਊਕਲੀਅਰ ਕੰਪਲੈਕਸ ਹੈਗਾ, ਜਿਹਨੂੰ ਪਿਕੈਕਸੀ ਮਾਊਂਟੇਨ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਵੀ ਉੱਥੇ ਇਹ ਨਿਊਕਲੀਅਰ ਜੋ ਕੰਪਲੈਕਸ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੀ ਅਪੀਅਰੈਂਸ ਦੇ ਦੌਰਾਨ ਜਦੋਂ ਲੈਬਨਾਨ ਦੇ ਪ੍ਰੈਜ਼ੀਡੈਂਟ ਆਏ ਸੀ, ਉਹਨਾਂ ਨੇ ਕਿਹਾ ਵੀ ਅਸੀਂ ਉਸ ਏਰੀਏ ਨੂੰ ਹਿੱਟ ਕਰਨ ਜਾ ਰਹੇ ਹਾਂ, ਪ੍ਰੋਬੇਬਲੀ ਪ੍ਰੈਟੀ ਸੂਨ, ਬਹੁਤ ਜਲਦੀ ਜਿਹੜਾ ਹਿੱਟ ਕਰਾਂਗੇ ਤੇ there is not a thing they can do about it। ਸੋ ਉਹ ਕਹਿੰਦੇ ਵੀ ਅਸੀਂ ਇਹ ਹੁਣ ਕਰਕੇ ਹੀ ਹਟਣਾ ਹੈਗਾ ਆ। ਪ੍ਰੈਜ਼ੀਡੈਂਟ ਜੋਸੇਫ ਆਇਨ ਜੋ ਲੈਬਨਾਨ ਦੇ ਹੈਗੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਤੇ ਕਿਉਂਕਿ ਉਹ ਚਾਹੁੰਦੇ ਆ ਵੀ ਉੱਥੇ ਜਿਹੜੀ ਇਜ਼ਰਾਈਲ ਵਾਲਿਆਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਆ ਵੀ ਉਹ ਵੀ ਉੱਥੇ ਜਿਹੜਾ ਠੰਡਾ ਮਾਹੌਲ ਬਣੇ, ਪਰ ਇਜ਼ਰਾਈਲ ਵਾਲੇ ਬਾਰ-ਬਾਰ ਉੱਥੇ ਜਿਹੜੇ ਹਮਲੇ ਆ ਉਹ ਕਰ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਆ ਪੈਂਟਾਗਨ ਦੇ ਨਾਲ ਹੀ ਜੁੜੀ ਹੋਈ ਆ। ਪੈਂਟਾਗਨ ਇਸ ਵੇਲੇ ਦਾਅਵਾ ਇਹ ਕੀਤਾ ਜਾ ਰਿਹਾ, ਕੁਝ ਨਿਊਜ਼ ਅਦਾਰਿਆਂ ਨੇ, ਜਿਵੇਂ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਛਪੀ ਹੈ, ਉਸਨੇ ਕਿਹਾ ਵੀ ਜਿਹੜੇ ਈਰਾਨ ਜੰਗ ਦੇ ਵਿੱਚ ਅਰਬਾਂ ਡਾਲਰ ਜਿਹੜੇ ਨੇ ਹੁਣ ਤੱਕ ਖਰਚ ਹੋ ਚੁੱਕੇ ਨੇ ਤੇ ਇਸ ਕਰਕੇ ਪੈਂਟਾਗਨ ਦੇ ਕੋਲੇ ਫੰਡਾਂ ਦੀ ਜਿਹੜੀ ਭਾਰੀ ਕਮੀ ਆ ਉਹ ਇਸ ਵੇਲੇ ਪੈਂਟਾਗਨ ਸਾਹਮਣਾ ਕਰ ਰਿਹਾ ਉਹਨਾਂ ਦਾ। ਕੁਝ ਹੀ ਹਫ਼ਤਿਆਂ ਦੇ ਵਿੱਚ ਕਹਿੰਦੇ ਫੰਡ ਖਤਮ ਹੋਣ ਦੇ ਕੰਢੇ ਤੇ ਨੇ, ਥੋੜੇ ਫੰਡ ਬਚੇ ਨੇ ਤੇ ਜਿਸ ਕਰਕੇ ਹੁਣ ਜਿਹੜੇ ਮੰਤਰੀ ਨੇ ਡਿਫੈਂਸ ਮਿਨਿਸਟਰ ਪੀਟ ਹੈਗਸੈਥ, ਉਹ ਜਿਹੜੀ ਸੰਸਦਾਂ ਦੀ ਇੱਕ ਜਿਹੜੀ ਕਮੇਟੀ ਆ ਉਹਨੂੰ
ਉਹਦੇ ਉੱਤੇ ਜ਼ੋਰ ਪਾਉਣਗੇ ਕਿ ਜਿਹੜਾ ਬਜਟ ਆ ਉਹ ਹੋਰ ਵਧਾਇਆ ਜਾਵੇ। ਈਰਾਨ ਦੇ ਨਾਲ ਜਿਹੜੀ ਜੰਗ ਚੱਲ ਰਹੀ ਆ ਉਹਦੇ ਕਰਕੇ ਪੈਂਟਾਗਨ ਨੂੰ ਕਹਿੰਦੇ ਵੀ ਗੰਭੀਰ ਬਜਟ ਦੀ ਜਿਹੜੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕੁਝ ਮਹੱਤਵਪੂਰਨ ਜਿਹੜੇ ਫੰਡ ਨੇ ਅਗਲੇ ਕੁਝ ਹਫ਼ਤਿਆਂ ਤੱਕ ਉਹ ਖਤਮ ਹੋ ਸਕਦੇ ਨੇ। ਬਜਟ ਦੀ ਘਾਟ ਕਰਕੇ ਫੌਜ ਨੂੰ ਆਪਣੀ ਸਿਖਲਾਈ, ਟ੍ਰੇਨਿੰਗ ਅਤੇ ਰੱਖ ਰਖਾਅ ਜਿਹੜਾ ਮੇਨਟੇਨੈਂਸ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਸੀਮਿਤ ਕਰਨਾ ਪੈ ਰਿਹਾ, ਜਿਸ ਕਰਕੇ ਫੌਜੀ ਤਿਆਰੀ ਤੇ ਵੀ ਕਹਿੰਦੇ ਇਹਦਾ ਅਸਰ ਪੈ ਰਿਹਾ ਹੈ। ਵਾਈਟ ਹਾਊਸ ਨੇ ਕਾਂਗਰਸ ਤੋਂ ਜੰਗ ਦੇ ਖਰਚਿਆਂ ਦੇ ਲਈ 67 ਬਿਲੀਅਨ ਦੀ ਤੁਰੰਤ ਜਿਹੜੀ ਮੰਗ ਕੀਤੀ ਹੈ, ਪਰ ਸੰਸਦ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਜਿਹੜੀ ਆ ਉਹ ਨਹੀਂ ਸੀ ਬਣ ਸਕੀ। ਸਰਕਾਰੀ ਆંકੜੇ ਕਹਿੰਦੇ ਨੇ ਵੀ ਜੰਗ ਦੇ ਕਰਕੇ ਹੁਣ ਤੱਕ ਲਗਭਗ 30 ਬਿਲੀਅਨ ਜਿਹੜਾ ਅਮਰੀਕੀ ਡਾਲਰ ਉਹ ਖਰਚ ਹੋ ਚੁੱਕਿਆ, ਪਰ ਅਸਲ ਦੇ ਵਿੱਚ ਜਿਹੜੇ ਆਜ਼ਾਦਾਨਾ ਅਪਰੋਚ ਰੱਖਦੇ ਨੇ, ਜਿਹੜੇ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀਆਂ ਰੱਖਦੇ ਨੇ, ਉਹਨਾਂ ਦਾ ਮੰਨਣਾ ਇਹ ਹੈ ਵੀ ਸਰਕਾਰ ਇਹ ਖਰਚਾ ਲੁਕਾ ਰਹੀ ਹੈ, ਅਸਲ ਖਰਚਾ ਇਸ ਤੋਂ ਕਿਤੇ ਵੀ ਜਿਹੜਾ ਉਹ ਵੱਧ ਹੈ। ਦੂਜੇ ਪਾਸੇ ਜਿਵੇਂ ਆਪਾਂ ਕੱਲ ਇਸ ਗੱਲ ਦੇ ਉੱਤੇ ਅਮਰੀਕਾ ਦੇ ਵਿੱਚ ਲੋਕਾਂ ਨੇ ਬਹੁਤ ਜਿਹੜਾ ਸਖਤ ਤਰੀਕੇ ਦੇ ਨਾਲ ਰਿਐਕਟ ਕੀਤਾ ਜਦੋਂ 2 ਅਮਰੀਕੀ ਫੌਜੀ ਸ਼ਹੀਦ ਹੁੰਦੇ ਨੇ, ਮਾਰੇ ਜਾਂਦੇ ਨੇ ਲੜਾਈ ਦੇ ਮੈਦਾਨ ਦੇ ਵਿੱਚ। ਜੋ ਮਰਜ਼ੀ ਆਪਾਂ ਇੱਥੇ ਇਸ ਸਿਸਟਮ ਦੇ ਵਿੱਚ ਇੱਥੋਂ ਦੇ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਦੇਖੀ ਹੈ ਵੀ ਉਹ ਉਹਨਾਂ ਚਿਰ ਜਿਹੜੇ ਆਪਣੇ ਸਿਆਸਤਦਾਨ ਆ ਉਹਨਾਂ ਨੂੰ ਖੁੱਲੇ ਛੱਡਦੇ ਨੇ, ਉਹਨਾਂ ਨੂੰ ਕੁਝ ਨਹੀਂ ਕਹਿੰਦੇ ਜਿੰਨਾ ਚਿਰ ਕੋਈ ਅਮਰੀਕੀ ਤੇ ਕੋਈ ਖਤਰਾ ਨਾ ਆਵੇ ਜਾਂ ਕਿਸੇ ਅਮਰੀਕੀ ਦੀ ਜਾਨ ਬਾਹਰਲੇ ਜਿੰਨੇ ਵੀ ਆਪਰੇਸ਼ਨ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਨਾ ਚਲੀ ਜਾਵੇ। ਕੱਲ ਦੀਆਂ ਜਿਹੜੀਆਂ ਖਬਰਾਂ ਆਈਆਂ ਸਨ ਉਸ ਤੋਂ ਬਾਅਦ ਅਮਰੀਕੀਆਂ ਦੇ ਵਿੱਚ ਖਾਸਾ ਗੁੱਸਾ ਹੈ। ਉਧਰ ਪੈਂਟਾਗਨ ਨੇ ਵੀ ਕਿਹਾ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਲਗਭਗ 100 ਅਮਰੀਕੀ ਜਿਹੜੇ ਸੈਨਿਕ ਆ, ਆਰਮੀ ਦੇ ਬੰਦੇ ਨੇ, ਫੌਜ ਦੇ ਲੋਕ ਨੇ, ਉਹ ਜ਼ਖਮੀ ਹੋਏ ਨੇ ਤੇ ਹੈਗਸਤ ਹੁਣ ਇਸ ਮਾਮਲੇ ਦੇ ਵਿੱਚ ਸੈਂਟਰਾਂ ਦਾ ਜਿਹੜਾ ਉਹ ਸਾਹਮਣਾ ਕਰਨਗੇ। ਜਾਰਡਨ ਨੇ ਦਾਅਵਾ ਇਹ ਕੀਤਾ ਵੀ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ 3 ਈਰਾਨੀ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ। ਪੈਂਟਾਗਨ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਕੁਝ ਘੰਟਿਆਂ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਹੈ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਵੀ ਈਰਾਨੀ ਹਮਲੇ ਹੋਏ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਜਾਰਡਨ ਦੇ ਵਿੱਚ, ਚਾਹੇ ਉਹ ਹੋਰਨਾਂ ਥਾਵਾਂ ਦੇ ਉੱਤੇ, ਉੱਥੇ 100 ਤੋਂ ਵੱਧ ਜਿਹੜੇ ਕੁੱਲ ਸਾਰੇ ਹਮਲੇ ਨੇ ਉਹਨਾਂ ਦੇ ਵਿੱਚ 100 ਤੋਂ ਵੱਧ ਅਮਰੀਕੀ ਫੌਜੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਜਿਹੜੀ ਸਿਆਸਤ ਆ ਉਹ ਹੁਣ ਕਾਫੀ ਗਰਮਾ ਚੁੱਕੀ ਹੈ। ਪੈਂਟਾਗਨ ਨੂੰ ਕਿਉਂਕਿ ਆਪਾਂ ਇਹ ਵੀ ਦੇਖਿਆ ਵੀ ਕੱਲ ਇਹ ਵੀ ਚਰਚਾ ਜਿਹੜੀ ਚੱਲਦੀ ਰਹੀ ਵੀ ਜਿਹੜੇ ਆંકੜੇ ਨੇ ਉਹ ਲੁਕਾਏ ਗਏ ਨੇ। ਹਰਜੋਤ ਸਿੰਘ ਖਾਲਸਾ ਜੀ ਨੇ ਉਹ ਖਬਰ ਕੀਤੀ ਸੀਗੀ ਵੀ ਜਿਹੜੇ ਆંકੜੇ ਦੇਰੀ ਦੇ ਨਾਲ ਜਾਰੀ ਕੀਤੇ ਗਏ ਉਹਨਾਂ ਉੱਤੇ ਵੀ ਲੋਕਾਂ ਨੂੰ ਜਿਹੜੀ ਆ ਉਹ ਨਾਰਾਜ਼ਗੀ ਹੈ। ਜੀ, ਕੱਲ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ 3 ਫੌਜੀ ਜਿਹੜੇ ਆ ਉਹ ਸ਼ਹੀਦ ਹੋਏ ਆ ਅਮਰੀਕਾ ਦੇ, ਜਿਨ੍ਹਾਂ ਦੇ ਵਿੱਚੋਂ ਹੁਣ ਇੱਕ ਫੌਜੀ ਦੀ ਗੱਲਬਾਤ ਆ ਰਹੀ ਹੈ ਵੀ ਉਹ 30 ਸਾਲਾਂ ਦਾ ਨਾਰਥ ਕੈਰੋਲੀਨਾ ਦਾ ਰਹਿਣ ਵਾਲਾ ਆ ਤੇ 2 ਉਹਦੇ ਬੱਚੇ, ਇੱਕ 6 ਸਾਲਾਂ ਦਾ, ਇੱਕ 4 ਸਾਲਾਂ ਦਾ ਤੇ 10 ਸਾਲਾਂ ਤੋਂ ਉਹ ਆਰਮੀ ਦੇ ਵਿੱਚ ਸਰਵ ਕਰ ਰਿਹਾ ਹੈਗਾ। ਸਰਜੈਂਟ ਮਾਈਕਲ ਐਮੈਨੂਅਲ ਸਵਿੰਟਨ ਫੈਟਵਿਲੇ ਦੇ ਰਹਿਣ ਵਾਲੇ, ਉਹਨਾਂ ਨੂੰ ਹੁਣ ਬ੍ਰਾਊਨ ਸਟਾਰ, ਪਰਪਲ ਹਾਰਟ ਤੇ ਕੰਬੈਟ ਐਕਸ਼ਨ ਬੈਜ ਇਹ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੁਣ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਊਗਾ। ਆਰਮੀ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਡੈਥ ਹੋਈ ਹੈਗੀ ਆ 에ਅਰਬੇਸ ਦੇ ਵਿੱਚ, ਜੋ ਕਿ ਏਅਰਵਿਲ ਦੇ ਵਿੱਚ ਹੈਗਾ ਆ। ਤੇ ਉਹਨਾਂ ਦੀ ਵਾਈਫ ਜਿਹੜੀ ਮੀਆ ਗੋਨਜ਼ਾਲਸ ਸਪਿੰਟਨ ਆ, ਉਹ ਕਹਿੰਦੀ ਵੀ ਮੈਂ ਇਹ ਤੋਂ ਕਦੇ ਵੀ ਰਿਕਵਰ ਨਹੀਂ ਕਰ ਸਕਦੀ, ਸਾਡੀਆਂ ਬਹੁਤ ਸਾਰੀਆਂ ਪਲਾਨ ਸੀਗੀਆਂ ਜਦੋਂ ਉਹਨੂੰ ਵਾਪਸ ਆਉਣਾ ਵੀ ਕੀ ਕਰਨਾ ਹੈਗਾ, ਹੁਣ ਉਹਦੀ ਜਿਹੜੀ ਆ ਸਿਰਫ ਬੋਡੀ ਆਊਗੀ। US ਆਰਮੀ ਦਾ ਜਿਹੜਾ ਫੌਜੀ ਆ ਜਾਰਡਨ ਦੇ ਵਿੱਚ ਪਿਛਲੇ ਹਫ਼ਤੇ ਇਰਾਨੀਅਨ ਬੈਲਿਸਟਿਕ ਮਿਜ਼ਾਈਲ ਜਿਹੜੀ ਇੱਕ ਮਾਰੀ ਗਈ ਸੀ ਤੇ ਡਰੋਨ ਦੇ ਅਟੈਕ ਹੋਏ ਸੀ, ਉਹਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਸਵਿੰਟਨ ਦੀ ਮਾਤਾ ਕ੍ਰਿਸਟਲ ਸਵਿੰਟਨ ਅਡਜੂਕਰ ਜੋ ਆ, ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦਾ ਜਿਹੜਾ ਮੁੰਡਾ ਸੀ ਉਹ ਤਾਂ ਉਹਨਾਂ ਦੇ ਪਰਿਵਾਰ ਲਈ ਸੈਂਟਰ ਆਫ ਦਾ ਵਰਲਡ ਸੀ, ਉਹਦੇ ਆਲੇ ਦੁਆਲੇ ਵੀ ਸਾਡਾ ਜਿਹੜੀ ਪੂਰੀ ਜ਼ਿੰਦਗੀ ਘੁੰਮਦੀ ਸੀ। 2017 ਦੇ ਵਿੱਚ ਆਰਮੀ ਦੇ ਵਿੱਚ ਲਿਸਟ ਹੋਇਆ ਸੀ ਤੇ ਉਹਨਾਂ ਨੂੰ ਸਾਈਨ ਕੀਤਾ ਗਿਆ ਸੀ 55th ਏਅਰ ਡਿਫੈਂਸ ਆਰਟਿਲਰੀ ਰੈਜੀਮੈਂਟ ਤੇ 108 ਜਿਹੜੀ ਏਅਰ ਆਰਟਿਲਰੀ ਬ੍ਰਿਗੇਡ ਆਊਟ ਆਫ ਫੋਰਟ ਬ੍ਰੈਗ ਨਾਰਥ ਕੈਰੋਲੀਨਾ ਦੇ ਵਿੱਚ। ਸਰਜੈਂਟ ਸਵਿੰਟਨ ਜੋ ਆ ਇੱਕ ਬਹੁਤ ਕਹਿੰਦੇ ਵੀ ਐਕਸਪੀਰੀਅੰਸਡ ਨਾਨ ਕਮਿਸ਼ਨ ਆਫੀਸਰ ਸੀਗਾ, ਜੋ ਕਿ ਆਪਣੇ ਕੰਮ ਦੇ ਵਿੱਚ ਬੜੀ ਪ੍ਰਾਈਡ ਰੱਖਦਾ ਸੀ, ਜੋ ਉਹਦੇ ਆਲੇ ਦੁਆਲੇ ਲੋਕ ਆ ਉਹ ਦੱਸਦੇ ਆ। ਤੇ ਬ੍ਰਿਗੇਡੀਅਰ ਜਨਰਲ ਜੌਨ ਡੈਵਰ ਜੋ ਕਮਾਂਡਿੰਗ ਜਨਰਲ ਹੈਗੇ ਆਰਮੀ ਏਅਰ ਤੇ ਮਿਜ਼ਾਈਲ ਡਿਫੈਂਸ ਕਮਾਂਡ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਉਹਦੇ ਵਿੱਚ ਬਹੁਤ ਵੱਡਾ ਹੌਸਲਾ ਸੀ ਤੇ ਆਨਰ ਸੀ ਤੇ ਸੈਲਫਲੈਸ ਡੈਡੀਕੇਸ਼ਨ ਸੀ। ਸੋ ਡਿਫੈਂਸ ਡਿਪਾਰਟਮੈਂਟ ਨੇ ਜੋ ਆਇਡੈਂਟੀਫਾਈ ਕੀਤਾ ਸੋ ਇਸੇ ਤਰ੍ਹਾਂ ਜਿਹੜੇ 2 ਹੋਰ ਜਿਨ੍ਹਾਂ ਦੀ ਮੌਤ ਹੋਈ ਸੀ, ਲੈਫਟੀਨੈਂਟ ਟਾਈਲਰ ਜੇਮਸ ਫੀਮੈਨ 25 ਸਾਲਾਂ ਦੇ, ਈਵਾ ਬੀਚ ਹਵਾਈ ਦੇ ਰਹਿਣ ਵਾਲੇ, ਤੇ ਪ੍ਰਾਈਵੇਟ ਇਸਬੈਲਾ ਗੋਨਜ਼ਾਲਸ 19 ਸਾਲਾਂ ਦੀ ਸੀ, ਇਹ ਕੈਰੋਲਟਨ ਟੈਕਸਸ ਦੀ ਜਿਹੜੀ ਆ ਰਹਿਣ ਵਾਲੀ ਸੀ। ਜੀ,
ਅਗਲੀ ਜਿਹੜੀ ਖਬਰ ਆ ਉਹ ਹੂਤੀਆਂ ਦੇ ਨਾਲ ਜੁੜੀ ਹੋਈ ਆ। ਸਾਊਦੀ ਕੱਚੇ ਤੇਲ ਦੇ ਟੈਂਕਰ ਜਿਹੜੇ ਨੇ ਵਾਪਸ ਮੋੜੇ ਗਏ ਨੇ, ਕਿਉਂਕਿ ਹੂਤੀਆਂ ਨੇ ਇਸ ਅਮਰੀਕਾ-ਇਰਾਨ ਜੰਗ ਦੇ ਵਿੱਚ ਇੱਕ ਨਵਾਂ ਜਿਹੜਾ ਮੋਰਚਾ ਉਹ ਖੋਲ੍ਹ ਦਿੱਤਾ ਹੈ। ਚੀਨ ਅਤੇ ਭਾਰਤ ਲਈ ਸਾਊਦੀ ਦਾ ਕੱਚਾ ਤੇਲ ਲੈ ਕੇ ਜਾ ਰਹੇ ਟੈਂਕਰਾਂ ਨੂੰ ਆਪਣਾ ਰਸਤਾ ਬਦਲਣਾ ਪਿਆ ਸੀਗਾ ਤੇ ਅਮਰੀਕੀ ਅਤੇ ਇਰਾਨੀ ਫੌਜਾਂ ਦੇ ਵਿਚਕਾਰ ਲਗਾਤਾਰ ਜਿਹੜਾ 10ਵੀਂ ਰਾਤ ਨੂੰ ਵੀ ਹਮਲਿਆਂ ਦਾ ਸਿਲਸਿਲਾ ਜਾਰੀ ਰਿਹਾ ਸੀਗਾ। ਹੁਣ ਯਮਨ ਦੇ ਈਰਾਨ ਦਾ ਜਿਹੜੀ ਸਪੋਰਟ ਹਾਸਲ ਨੇ ਹੂਤੀ, ਉਹਨਾਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਰੈੱਡ ਸੀ ਦੇ ਵਿੱਚ ਏਸ਼ੀਆ ਨੂੰ ਜਾ ਰਹੇ ਜਿਹੜੇ ਸਾਊਦੀ ਦੇ ਵੱਲੋਂ ਕੱਚੇ ਤੇਲ ਦੇ 2 ਟੈਂਕਰ ਸੀਗੇ, ਉਹਨਾਂ ਨੇ ਆਪਣੇ ਰਸਤੇ ਜਿਹੜੇ ਬਦਲਣੇ ਪਏ ਸੀ। ਮਿਡਲ ਈਸਟ ਦੇ ਵਿੱਚ ਜਿਹੜਾ ਇਹ ਨਵਾਂ ਸੰਘਰਸ਼ ਲਗਾਤਾਰ ਵੱਧਦਾ ਜਾ ਰਿਹਾ, ਉਹਨੇ 2 ਊਰਜਾ ਦੇ ਜਿਹੜੇ ਮਹੱਤਵਪੂਰਨ ਲਾਂਘੇ ਨੇ, ਉਹਨਾਂ ਦੇ ਵਿੱਚ ਜਹਾਜ਼ਰਾਨੀ ਦਾ ਜਿਹੜਾ ਕੰਮ ਆ ਉਹਨੂੰ ਪ੍ਰਭਾਵਿਤ ਕੀਤਾ ਹੈ। ਇਸ ਟਾਈਮ ਜਿਹੜਾ ਸਾਊਦੀ ਤੋਂ ਕੱਚਾ ਤੇਲ ਜਾਂਦਾ ਉਹ ਰੈੱਡ ਸੀ ਤੋਂ ਜਾਂਦਾ, ਲਾਲ ਸਾਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜਾ ਦੂਜਾ ਮਹੱਤਵਪੂਰਨ ਰਸਤਾ ਉਹ ਹੈ ਸਟੇਟ ਆਫ ਹਾਰਮੁਜ਼। ਦੋਨਾਂ ਦੇ ਵਿੱਚ ਹੀ ਤਣਾਅ, ਤੇ ਇਸ ਟਾਈਮ ਜੇ ਹੂਤੀ ਹੋਰ ਜ਼ਿਆਦਾ ਅਗਰੈਸਿਵ ਹੁੰਦੇ ਨੇ, ਹੋਰ ਜ਼ਿਆਦਾ ਇਹਦੇ ਵਿੱਚ ਇਨਵੋਲਵ ਹੋ ਜਾਂਦੇ ਨੇ, ਤਾਂ ਜਿਵੇਂ ਚੀਨ ਤੇ ਭਾਰਤ ਨਾਲ ਸੰਬੰਧਿਤ 2 ਜਿਹੜੇ ਟੈਂਕਰ ਆ ਉਹਨਾਂ ਨੂੰ ਰਸਤਾ ਬਦਲਣਾ ਪਿਆ, ਤੇ ਹੋ ਸਕਦਾ ਮੈਨੂੰ ਇਹਨਾਂ ਦੀ ਸਮਰੱਥਾ ਬਾਰੇ ਤਾਂ ਹਾਲੇ ਕਹਿਣਾ ਔਖਾ ਵੀ ਇਹ ਸ਼ਾਇਦ ਬਲੌਕ ਕਰ ਦੇਣਗੇ, ਪਰ ਉਹਨਾਂ ਨੇ ਕੱਲ੍ਹ ਹੀ ਬਲੌਕੇਡ ਦਾ ਜਿਹੜਾ ਉਹ ਐਲਾਨ ਕੀਤਾ ਸੀਗਾ ਵੀ ਅਸੀਂ ਬਲੌਕੇਡ ਵੀ ਕਰਾਂਗੇ। ਹਾਲਾਂਕਿ ਇਹਨਾਂ ਦੀ ਸਮਰੱਥਾ ਇੰਨੀ ਹੈ ਜਾਂ ਨਹੀਂ ਹੈ, ਜਾਂ ਮਿਡਲ ਈਸਟ ਦੇ ਹੋਰ ਜਿਹੜੇ ਦੇਸ਼ ਨੇ, ਜਿਹੜੇ ਗਵਾਂਢੀ ਮੁਲਕ ਨੇ, ਉਹ ਕਿਵੇਂ ਰਿਐਕਟ ਕਰਨਗੇ, ਚੀਨ ਕਿਵੇਂ ਰਿਐਕਟ ਕਰੂਗਾ, ਇੰਡੀਆ ਕਿਵੇਂ ਰਿਐਕਟ ਕਰੂਗਾ, ਉਹ ਇੱਕ ਬਾਅਦ ਦੀ ਜਿਹੜੀ ਗੱਲ ਆ ਉਹ ਦੇਖਣ ਵਾਲੀ ਆ। ਅਮਰੀਕਾ ਦੇ ਵਿੱਚ ਕਹਿੰਦੇ ਵੀ ਅਮਰੀਕੀ ਫੌਜਾਂ ਜਿਹੜੀਆਂ ਨੇ ਉਹ ਉਹਨਾਂ ਦਾ ਜਿਹੜਾ ਟਿਕਾਣੇ ਉਹਨਾਂ ਨੇ ਹਮਲੇ ਕੀਤੇ ਸੀ ਬਹਿਰੀਨ, ਕੁਵੈਤ, ਜਾਰਡਨ ਦੇ ਵਿੱਚ, ਤਾਂ ਉਸ ਤੋਂ ਬਾਅਦ ਹੂਤੀਆਂ ਨੂੰ, ਕਿਉਂਕਿ ਈਰਾਨ ਆ ਜਿਹੜਾ ਉਹ ਥੋੜ੍ਹਾ ਜਿਹਾ, ਜੇ ਆਪਾਂ ਇੱਥੋਂ ਦੀ ਪੋਲਿਟਿਕਸ ਨੂੰ ਹੋਰ ਸਮਝ ਗਏ, ਈਰਾਨ ਹਮਾਸ ਨੂੰ ਜਿਹੜਾ ਉਹ ਸਪੋਰਟ ਕਰਦਾ, ਈਰਾਨ ਜਿਹੜਾ ਹਿਜ਼ਬੁੱਲਾ ਨੂੰ ਸਪੋਰਟ ਕਰਦਾ। ਆਪਾਂ ਨੂੰ ਪਤਾ ਹੈ ਜਾਰਡਨ ਦੇ ਕਈ ਇਲਾਕਿਆਂ ਦੇ ਵਿੱਚ ਇਜ਼ਰਾਈਲ ਨੇ ਹਮਲੇ ਕੀਤੇ ਸਨ। ਸੋ ਇਸ ਟਾਈਮ ਜਿਹੜੀ ਲੜਾਈ ਆ ਅਮਰੀਕਾ ਈਰਾਨ ਦੇ ਨਾਲ ਸੰਬੰਧਿਤ ਖਬਰਾਂ ਆਪਾਂ ਕਰਦੇ ਹਾਂ, ਤੇ ਖਬਰਾਂ ਆਉਂਦੀਆਂ ਵੀ ਬਹੁਤ ਨੇ। ਜਿਸ ਖਬਰ ਦੇ ਵਿੱਚ ਅਮਰੀਕਾ ਸ਼ਬਦ ਆ ਜੇ ਉਹ ਖਬਰ ਦੁਨੀਆ ਭਰ ਦੇ ਵਿੱਚ ਦੇਖੀ ਵੀ ਜਾਂਦੀ ਆ। ਪਰ ਇਸ ਟਾਈਮ ਜਿਹੜੇ ਉੱਥੇ ਹੋਰ ਛੋਟੇ-ਛੋਟੇ ਸੰਘਰਸ਼ ਵਿੱਢ ਰਹੀਆਂ ਧਿਰਾਂ ਸੀਗੀਆਂ, ਉਹ ਵੀ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਝੋਕ ਰਹੀਆਂ ਨੇ। ਸਾਊਦੀ ਦੇ ਨਾਲ ਜੇ ਹੂਤੀਆਂ ਦਾ ਪੰਗਾ ਹੋਰ ਜ਼ਿਆਦਾ ਪੈਂਦਾ, ਤੇ ਇਹਦੇ ਨਾਲ ਵੀ ਜਿਹੜੀ ਲੜਾਈ ਦੇ ਧਿਰ ਆ ਜਾਂ ਉਹ ਵੱਧ ਜਾਣਗੀਆਂ, ਤੇ ਲੜਾਈ ਦੇ ਜਿਹੜੇ ਪਹਿਲੂ ਆ, ਪੱਖ ਆ, ਉਹ ਵੀ ਕਈ ਹੋਰ ਪੱਖਾਂ ਤੋਂ ਆਪਾਂ ਨੂੰ ਉਹਦੇ ਉੱਤੇ ਜਿਹੜੀ ਚਰਚਾ ਉਹ ਕਰਨੀ ਪਊਗੀ। ਸੋ ਇਸ ਟਾਈਮ ਕੂਟਨੀਤਿਕ ਯਤਨ ਹੋ ਰਹੇ ਨੇ। ਯੂਕੇ ਦੀ ਮੈਰੀਟਾਈਮ ਸੁਰੱਖਿਆ ਏਜੰਸੀ ਆ, ਉਹਨੇ ਕਿਹਾ ਵੀ ਉਹਨੇ ਇਸ ਗੱਲ ਦਾ ਦਾਅਵਾ ਕੀਤਾ ਵੀ ਸਟੇਟ ਆਫ ਹਾਰਮੁਜ਼ ਤੇ ਇੱਕ ਹੋਰ ਤੇਲ ਟੈਂਕਰ ਦੇ ਉੱਤੇ ਹਮਲਾ ਹੋਇਆ। ਉਹ ਤੇਲ ਟੈਂਕਰ ਕਿਹਦਾ, ਕਿਸ ਦੇਸ਼ ਦਾ ਸੀਗਾ, ਕਿਸ ਦੇਸ਼ ਦੇ ਨਾਲ ਸੰਬੰਧਿਤ ਸੀਗਾ, ਉਹਦੇ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਸਕੀ। ਸੋ ਹੂਤੀਆਂ ਦੇ ਨਾਲ ਸੰਬੰਧਿਤ ਇਹ ਜਿਹੜੀ ਖਬਰ ਆ, ਸਾਊਦੀ ਦੇ ਨਾਲ ਸੰਬੰਧਿਤ, ਕਾਫੀ ਅਹਿਮ ਜਿਹੜੀ ਆ ਉਹ ਮੰਨੀ ਜਾ ਰਹੀ ਆ। ਮਿਡਲ ਈਸਟ ਦਾ ਜਿਹੜਾ ਤਣਾਅ ਉਹ ਲਗਾਤਾਰ ਵੱਧਦਾ ਜਾ ਰਿਹਾ, ਤੇ ਜੇਕਰ ਇਹ 1 ਹਫ਼ਤਾ ਵੀ ਹੋਰ ਇਸੇ ਤਰ੍ਹਾਂ ਚੱਲਦਾ ਹੈ, ਰੈੱਡ ਸੀ ਦੇ ਵਿੱਚ ਤਣਾਅ ਵੱਧਦਾ, ਤਾਂ ਰੈੱਡ ਸੀ ਦੇ ਵਿੱਚ ਤਣਾਅ ਵਧਣ ਦੇ ਨਾਲ ਚੀਨ ਤੇ ਭਾਰਤ ਦੇ ਨਾਲ ਸੰਬੰਧਿਤ ਤੇਲ ਕੀਮਤਾਂ ਤੇ ਅਸਰ ਪਊਗਾ, ਤੇ ਸਟੇਟ ਆਫ ਹਾਰਮੁਜ਼ ਦੇ ਨਾਲ ਜੇ ਤਣਾਅ ਇਸੇ ਤਰ੍ਹਾਂ ਜਾਰੀ ਰਹਿੰਦਾ, ਤਾਂ ਉਹਦੇ ਨਾਲ ਵਰਲਡ ਵਾਈਡ ਜਿਹੜੀਆਂ ਕੱਚੇ ਤੇਲ ਦੀਆਂ ਕੀਮਤਾਂ ਨੇ ਜਾਂ ਹੋਰ ਪੈਟਰੋਲੀਅਮ ਦੇ ਉਤਪਾਦ ਨੇ, ਉਹਨਾਂ ਤੇ ਅਸਰ ਪਊਗਾ। ਜੀ ਜੀ ਬਿਲਕੁਲ। ਸੋ 2 ਜਿਹੜੇ ਆਇਲ ਟੈਂਕਰ ਸੀਗੇ, ਇੱਕ ਜਿਹੜੇ ਫਰੋਮ ਸਾਊਦੀ ਕਰੂਡ ਤੋਂ, ਇੱਕ ਚਾਈਨਾ ਲਈ ਸੀ, ਇੱਕ ਇੰਡੀਆ ਲਈ ਸੀ। ਉਹਨਾਂ ਨੂੰ ਉੱਥੇ ਯੂ ਟਰਨ ਮਾਰਨੀ ਪਈ ਰੈੱਡ ਸੀ ਦੇ ਵਿੱਚ, ਜੋ ਸੁਏਜ਼ ਕਨਾਲ ਵੱਲ ਨੂੰ ਜਾ ਰਹੇ ਸੀ, ਤੇ ਜੈਮਨੀ ਕੋਸਟ ਦੇ ਉੱਤੇ ਜਿਹੜੇ ਹੂਟੀਜ਼ ਆ ਉਹਨਾਂ ਨੇ ਫਿਰ ਜਿਹੜੀਆਂ ਮਿਜ਼ਾਈਲ ਛੱਡੀਆਂ, ਤੇ ਉੱਥੋਂ ਇਹਨਾਂ ਨੇ ਆਪਣਾ ਯੂ ਟਰਨ ਲੈ ਲਿਆ ਹੈਗਾ ਆ। ਜ਼ੈਂਗ ਜਿਹੜੇ ਸ਼ਿਪ ਆ ਉਹਨਾਂ ਦੇ ਨਾਂ ਤੇ ਰੋਡੋਸ, ਕਹਿੰਦੇ ਵੀ ਸੈਕਿੰਡ ਜਿਹੜੀ ਪੋਟੈਂਸ਼ੀਅਲ ਡਿਸਰਪਸ਼ਨ ਆ ਤੇ ਮੇਜਰ ਸ਼ਿਪਿੰਗ ਰਾਊਟ ਆ। ਸੋ 2 ਰਾਊਟ ਜਿਹੜੇ ਆ ਇਹ ਬੰਦ ਹੋ ਗਏ ਹੈਗੇ ਆ। ਸੋ ਹੂਟੀਜ਼ ਜਿਹੜੇ ਹੈਗੇ ਆ ਉਹਨਾਂ ਨੇ ਨੇਵਲ ਬਲੌਕੇਡ ਜਿਹੜਾ ਆ ਸਾਊਦੀ ਅਰੇਬੀਆ ਦੇ ਅਗੇਂਸਟ ਸ਼ੁਰੂ ਕਰ ਦਿੱਤਾ ਹੈਗਾ ਆ। ਇਹ ਨਵਾਂ ਫਰੰਟ ਹੁਣ US ਇਜ਼ਰਾਈਲੀ ਵਾਰ ਦਾ ਜਿਹੜਾ ਆ ਇਰਾਨ ਦੇ ਅਗੇਂਸਟ ਚੱਲ ਰਿਹਾ ਸੀ, ਉਹ ਐਡ ਹੋ ਗਿਆ ਹੈਗਾ। ਸੋ ਇਹਦੇ ਨਾਲ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਹੋਰ ਵਾਧਾ ਹੋਊਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਵੀ ਰਿਪੋਰਟ ਕੀਤਾ ਸੀ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 50% ਟੈਰਿਫ ਲਾਤਾ। ਕੁਝ ਦਿਨ ਪਹਿਲਾਂ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਧੂਆਂ ਸਾਡੇ ਵੱਲ ਆ ਰਿਹਾ ਤੇ ਅਸੀਂ ਟੈਰਿਫ ਲਾਵਾਂਗੇ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਮਜ਼ਾਕ 'ਚ ਲਿਆ, ਪਰ ਟਰੰਪ ਉਹਨਾਂ ਨੇ ਕੱਲ ਜਿਹੜੋ ਆ 50% ਟੈਰਿਫ ਕੈਨੇਡਾ ਦੀਆਂ ਕੁਝ ਚੀਜ਼ਾਂ ਦੇ ਉੱਤੇ ਲਾ ਦਿੱਤਾ ਹੈਗਾ ਆ। ਸੋ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨਾਂ ਨੇ ਰਿਸਪੌਂਡ ਕੀਤਾ ਹੈ ਵੀ ਅਸੀਂ ਜਿਹੜੀਆਂ ਸਾਡੀਆਂ ਟ੍ਰੇਡ ਦੀਆਂ ਗੱਲਬਾਤ ਹੋ ਰਹੀ ਆ ਉਹਨਾਂ ਨੂੰ ਹੋਰ ਇੰਟੈਂਸੀਫਾਈ ਕੀਤਾ ਹੈ, ਹੋਰ ਤੇਜ਼ ਕੀਤਾ ਹੈਗਾ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵਾਈਟ ਹਾਊਸ ਨੇ ਇਹ ਕਿਹਾ ਵੀ ਜਿਹੜੀਆਂ ਇਹ 50% ਟੈਰਿਫ ਲਾਇਆ 30 ਦਿਨਾਂ 'ਚ ਸ਼ੁਰੂ ਹੋ ਜਾਊਗਾ। ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਹੋਰ ਐਸਕੇਲੇਸ਼ਨ ਆ ਦੋਨਾਂ ਮੁਲਕਾਂ ਦੇ ਜਿਹੜੇ ਨਾਰਥ ਅਮਰੀਕਾ ਦੇ ਗੁਆਂਢੀ ਆ ਉਹਨਾਂ ਦੇ ਵਿਚਾਲੇ, ਕੈਨੇਡਾ ਤੇ ਅਮਰੀਕਾ ਦੇ ਵਿਚਾਲੇ। ਟ੍ਰੇਡ ਟੈਂਸ਼ਨਸ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੈਕੰਡ ਟਰਮ 'ਚ ਆਏ ਹੋਆ ਜਨਵਰੀ 2025 ਤੋਂ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਬਣੀਆਂ ਹੋਈਆਂ ਹੈਗੀਆਂ।
ਈਵਨ ਦੋ US ਦੀ ਸੁਪਰੀਮ ਕੋਰਟ ਨੇ ਰੂਲ ਆਊਟ ਕਰ ਦਿੱਤਾ ਸੀ ਵੀ ਬਹੁਤ ਸਾਰੀਆਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਜਿਹੜੀਆਂ ਟੈਰਿਫਸ ਆ ਉਹ ਇੰਪੋਜ਼ ਕੀਤੀਆਂ ਗਈਆਂ ਗਲੋਬਲੀ, ਸੋ ਉਹ ਅੰਡਰ ਐਮਰਜੈਂਸੀ ਪਾਵਰਸ ਉਹ ਇਲੀਗਲੀ ਹੈਗੀਆਂ ਆ। ਪਰ ਟਰੰਪ ਹੋਣਾ ਨੇ ਹੁਣ ਰੀਸੈਂਟਲੀ ਇੱਕ ਕੋਈ ਲੀਗਲ ਐਵਨਿਊ ਜਿਹੜਾ ਦੇਖਿਆ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਇਦਾਂ ਹੀ ਚੱਲਾਂਗੇ। ਸੋ ਹੁਣ ਇਹ ਦੇਖਦੇ ਆ, ਕੈਨੇਡਾ ਜੋ USA ਦਾ ਵਨ ਆਫ ਦਾ ਕਲੋਜ਼ੈਸਟ ਟ੍ਰੇਡਿੰਗ ਪਾਰਟਨਰ ਹੈਗਾ ਆ ਤੇ ਬਹੁਤ ਥੋੜੇ ਮੁਲਕਾਂ ਦੇ ਵਿੱਚੋਂ ਆ ਜਿਹਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟੈਰਿਫ ਲਾਇਆ ਆ। 25% ਲੈਵੀ ਜਿਹੜੀ ਆ ਉਹਨਾਂ ਨੇ ਜਿਹੜੀਆਂ $30 ਬਿਲੀਅਨ ਜਿਹੜੀਆਂ ਵਰਥ ਆਫ US ਗੁੱਡਸ ਹੈਗੀਆਂ ਆ ਜੋ ਕੈਨੇਡਾ ਨੂੰ ਜਾਂਦੀਆਂ ਉਹਦੇ ਉੱਤੇ ਲਾਇਆ ਸੀ। ਬਾਅਦ ਦੇ ਵਿੱਚ ਕੈਨੇਡਾ ਵਾਲਿਆਂ ਨੇ ਵੀ ਲਾਇਆ ਸੀ। ਸੋ ਕੈਨੇਡਾ ਦੇ ਨਾਲ ਤੇ ਅਮਰੀਕਾ ਦੇ ਦੋਨਾਂ ਦੇ ਜਿਹੜੇ ਰਿਲੇਸ਼ਨ ਆ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਵੀ ਵਾਲੇ ਗੁੱਡ ਨਹੀਂ ਚੱਲ ਰਹੇ ਹੈਗੇ। ਹਾਲਾਂਕਿ ਬਹੁਤ ਸਾਰੇ ਜਿਹੜੇ ਟੈਰਿਫ ਆ ਪਹਿਲਾਂ ਹੀ ਵਧਾਏ ਹੋਆ, ਕੈਨੇਡੀਅਨ ਸਟੀਲ ਦੇ ਉੱਤੇ, ਐਲੂਮੀਨੀਅਮ ਦੇ ਉੱਤੇ, ਕਾਪਰ ਦੇ ਉੱਤੇ 15% ਤੋਂ ਵਧਾ ਕੇ 50% ਕਰ ਦਿੱਤਾ ਗਿਆ ਹੈ ਤੇ 35% ਟੈਰਿਫ ਜਿਹੜਾ ਕੈਨੇਡਾ ਦੀ ਸੌਫਟਵੁੱਡ ਲੰਬਰ ਤੇ ਲਾਇਆ ਆ। ਜੋ ontario ਦੇ ਪ੍ਰੀਮੀਅਰ ਹੈਗੇ ਆ ਫੋਰਡ, ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਤੁਸੀਂ ਅਮਰੀਕਾ ਵਾਲੇ ਜਿਹੜੇ ਸਾਡੀ ਲੰਬਰ ਆ ਉਹਦੇ ਉੱਤੇ ਟੈਰਿਫ ਰਿਮੂਵ ਕਰ ਦਿਓ ਤੇ ਜਿੰਨੀ ਮਰਜ਼ੀ ਲੰਬਰ ਲੈ ਜਾਓ ਤੇ ਨਾਲੇ ਅਸੀਂ ਥੋੜੇ ਜੰਗਲ ਜਿਹੜੇ ਆ ਉਹ ਕਲੀਨ ਕਰ ਦਾਂਗੇ ਤੇ ਫਿਰ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਘਟਣਗੇ, ਕਿਉਂਕਿ ਸਾਰੀ ਜਿਹੜੀ ਮੈਜੋਰਿਟੀ 'ਚ ਲੱਕੜੀ ਆ ਉਹ ਤਾਂ ਕੈਨੇਡਾ ਤੋਂ ਹੀ ਆਉਂਦੀ ਹੈਗੀ ਆ। ਸੋ ਇਹ ਦੋਨਾਂ ਮੁਲਕਾਂ ਦੇ ਵਿਚਾਲੇ ਹੁਣ ਕਾਫੀ ਫੇਰ ਇੱਕ ਵਾਰੀ ਜਿਹੜੀ ਆ ਟੈਰਿਫ ਨੂੰ ਲੈ ਕੇ ਲੜਾਈ ਆਪਾਂ ਕਹਿ ਸਕਦੇ ਆ ਉਹ ਸ਼ੁਰੂ ਹੋ ਗਈ ਆ। USMCA ਜਿਹੜਾ ਸੀਗਾ ਅਮਰੀਕਾ, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਐਗਰੀਮੈਂਟ ਉਹ ਆਲਰੇਡੀ ਐਕਸਪਾਇਰ ਹੋ ਚੁੱਕਾ ਹੈਗਾ ਆ। ਮੈਕਸੀਕੋ ਵਾਲਿਆਂ ਦੇ ਨਾਲ ਗੱਲਬਾਤ ਠੀਕ ਚੱਲ ਰਹੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ। ਪਿਛਲੇ ਸਮੇਂ US ਦੀ ਜਿਹੜੀ ਅਲਕੋਹਲ ਨੂੰ ਬਾਈਕਾਟ ਕੀਤਾ ਸੀ ਕਈ ਕੈਨੇਡੀਅਨ ਰਾਜਾਂ ਨੇ ਤੇ ਉਸ ਤੋਂ ਬਾਅਦ ਫਿਰ ਟਰੰਪ ਹੁਣੀ ਹੋਰ ਗੁੱਸੇ ਹੋਏ ਸੀ। ਸੋ ਹੁਣ ਫਿਊਚਰ ਜਿਹੜਾ ਆ ਨਾਰਥ ਅਮਰੀਕਨ ਟ੍ਰੇਡ ਦਾ ਉਹ ਅਨਸਰਟਨ ਆ, ਵੀ ਪਤਾ ਨਹੀਂ ਉਹਦੇ ਵਿੱਚ ਬਣਨਾ ਕੀ ਹੈਗਾ ਆ, ਕਿਉਂਕਿ 50% ਟੈਰਿਫ ਤਾਂ ਬਹੁਤ ਹੁੰਦਾ ਆ। ਸੋ 30 ਦਿਨਾਂ ਦੇ ਵਿੱਚ ਹੋਰ ਟੈਰਿਫ ਹੋ ਜਾਣਾ, ਉਹ ਵੀ ਉੱਤੇ ਉਸ ਮੁਲਕ ਦੇ ਜਿਹੜੇ ਆਲਰੇਡੀ ਰਿਸੈਸ਼ਨ ਦੇ ਵਿੱਚ ਆ, ਫੁੱਲ ਫਲੈਜ ਰਿਸੈਸ਼ਨ ਆ ਇਸ ਵੇਲੇ ਕੈਨੇਡਾ ਦੇ ਵਿੱਚ, ਜੌਬਸ ਬਹੁਤ ਘੱਟ ਹੈਗੀਆਂ ਆ ਤੇ ਘਰਾਂ ਦੀਆਂ ਪ੍ਰਾਈਸਿਸ ਤਾਂ ਕਈ ਜਗ੍ਹਾ 40% ਘਟ ਗਈਆਂ, ਖਾਸ ਕਰਕੇ ਟੋਰਾਂਟੋ ਵਾਲੇ ਜਿਹੜੇ ਬਰੈਂਪਟਨ ਵਾਲਾ ਏਰੀਆ ਹੈਗਾ ਆ। ਈਵਨ ਇੱਧਰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਵੀ ਬਹੁਤ ਵੱਡਾ ਅਸਰ ਪਿਆ। 40 ਤੋਂ 50% ਤੱਕ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਹਾਈ ਪ੍ਰਾਈਸ ਤੋਂ ਲੈ ਕੇ ਘਟ ਚੁੱਕੀਆਂ ਹੈਗੀਆਂ। ਜੀ ਬਿਲਕੁਲ ਬਿਲਕੁਲ। ਸੋ ਖਬਰਾਂ ਹਾਲੇ ਹੋਰ ਵੀ ਨੇ, ਆਪਣਾ ਵੇਲਾ ਇੱਕ ਬ੍ਰੇਕ ਦਾ ਹੋ ਚੱਲਿਆ। ਖਬਰ ਇੱਕ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਕੱਲ ਇੱਕ ਬੰਦੇ ਨੇ ਆਈਸ ਦੇ ਨਿਊਯਾਰਕ ਦੇ ਵਿੱਚ ਆਈਸ ਦੇ ਆਫਿਸ ਦੇ ਬਾਹਰ ਜਿਹੜਾ ਉਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਆਰਮੀ ਵੈਟਰਨ ਹੈ। ਹੁਣ ਆਰਮੀ ਵੈਟਰਨ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿਉਂ ਕਰ ਰਹੇ ਨੇ ਉਹਦੇ ਬਾਰੇ ਚਰਚਾ ਕਰਾਂਗੇ। ਹਾਊਸ ਡੈਮੋਕ੍ਰੇਟਸ ਨੇ ਦੋਸ਼ ਲਾਇਆ ਵੀ ਟਰੰਪ ਜਿਹੜੇ ਆ ਉਹ ਕੈਜੂਅਲਟੀ ਜਿਹੜਾ ਸਟੈਟਿਕਸ ਨੇ ਉਹ ਸ਼ੇਅਰ ਨਹੀਂ ਕਰ ਰਹੇ ਕਾਂਗਰਸ ਦੇ ਨਾਲ। ਇਸ ਖਬਰ ਦੇ ਉੱਤੇ ਇੱਕ ਖਬਰ ਜਿਹੜੀ ਆ ਉਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਰੇਸ਼ਨ ਹਾਰਡਬਾਲ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇੱਕ ਉਸ ਮਾਮਲੇ ਦੇ ਵਿੱਚ ਹੋਰ ਅਪਡੇਟ ਜਿਹੜੀ ਆ ਉਹ ਆ ਰਹੀ ਆ। ਦੱਸਿਆ ਜਾ ਰਿਹਾ ਕਿ ਜਿਹੜੀ FBI ਆ ਉਸ ਨੇ ਹੁਣ ਇੱਕ ਜਿਹੜਾ ਗੈਂਗਸਟਰ ਆ ਜਿਹਨੂੰ ਕੈਨੇਡਾ ਦੀ ਸਰਹੱਦ ਤੋਂ ਫੜਿਆ ਸੀਗਾ, ਉਹਨੂੰ ਫੜਨ ਤੋਂ ਬਾਅਦ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਹੋਰ ਮੋਸਟ ਵਾਂਟਡ ਜਿਹੜਾ ਗੈਂਗਸਟਰ ਆ ਉਹਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਆ। ਇਹ ਵੀ ਜਿਹੜਾ ਪੰਜਾਬੀ ਨਾਮ ਹੈ। ਨਿਤਿਸ਼ ਕੌਸ਼ਲ ਦੀ ਗ੍ਰਿਫਤਾਰੀ ਤੋਂ ਕਹਿੰਦੇ 3 ਦਿਨਾਂ ਬਾਅਦ ਹੀ ਇੱਕ 32 ਸਾਲਾ ਹਰਮਨਵੀਰ ਸਿੰਘ ਦਾ ਜਿਹੜਾ ਨਾਮ ਆ ਉਹਨੂੰ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਨਾਮ ਇਹਦਾ ਪਹਿਲਾਂ ਹੀ ਸ਼ਾਮਲ ਸੀਗਾ। ਇਸ ਮਾਮਲੇ ਦੇ ਵਿੱਚ ਵੀ ਆਪਾਂ ਜਿਹੜਾ ਉਹ ਖਬਰਾਂ ਬ੍ਰੇਕ ਤੋਂ ਬਾਅਦ ਇਹਨਾਂ ਖਬਰਾਂ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान,
Sikh History, Update Farming, Gateway to College, Breaking News, Kavi Darbar, Update Canada, Panthik Paradigm, The Sikh Excellence Show, Punjabi Tech Talk, Interviews, Live Coverages ਤੇ Live Road Show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੰਡੀਆ ਦਾ ਜਿਹੜਾ ਰੁਪਈਆ ਆ ਉਹ ਧੜਾ ਧੜ ਥੱਲੇ ਨੂੰ ਜਾ ਰਿਹਾ ਆ। ਕਹਿੰਦੇ ਵੀ ਏਸ਼ੀਅਨ ਕਰੰਸੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਸੋ ਇੰਡੀਆ ਦਾ ਰੁਪਈਆ 97 ਇੱਕ US ਡਾਲਰ ਦੇ ਬਰਾਬਰ ਪਹੁੰਚ ਚੁੱਕਾ ਹੈਗਾ। 2% ਇਸ ਮਹੀਨੇ ਦੇ ਵਿੱਚ ਜਿਹੜਾ ਉਹਦੀ ਜਿਹੜੀ ਪਰਫਾਰਮੈਂਸ ਆ ਡਾਊਨ ਗਈ ਆ ਅਮੰਗ ਏਸ਼ੀਅਨ ਪੀਅਰਸ। ਸੋ ਇੰਡੀਆ ਲਈ ਬੜੀ ਖਤਰੇ ਵਾਲੀ ਘੰਟੀ ਆ। RBI ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੜੀ ਸੌਫਟ ਅਪਰੋਚ ਰੱਖੀ ਹੋਆ ਇੰਟਰਵੈਂਸ਼ਨ ਦੀ। ਵਿਵੇਕ ਰਾਜਪਾਲ ਜੋ ਹੈਗੇ ਆ ਏਸ਼ੀਆ ਮੈਕਰੋ ਸਟ੍ਰੈਟਜਿਸਟ JV ਡੈਕਸ ਓਨਰ ਦੇ ਉੱਤੇ ਤੇ ਪਰ ਅੱਜ ਵੀ ਰੁਪਈਆ ਬਹੁਤ ਡਾਊਨ ਗਿਆ ਆ। ਕਹਿੰਦੇ ਵੀ ਇੰਡੀਆ ਨੇ ਜੋ ਡਾਇਸਪੋਰਾ ਨੂੰ ਕਿਹਾ ਬਾਹਰ ਰਹਿੰਦੇ ਲੋਕ ਜੋ ਆ ਇਹ ਡਾਲਰ ਜਿਹੜੇ ਆ ਡਿਪੋਜ਼ਿਟ ਕਰਾਓ ਤੇ ਪਰ ਜੋ ਘਟ ਨਹੀਂ ਰਿਹਾ ਡਾਲਰ ਦੇ ਮੁਤਾਬਕ ਇੰਡੀਆ ਦੀ ਵੱਧ ਨਹੀਂ ਰਿਹਾ ਇੰਡੀਆ ਦੀ ਜਿਹੜੀ ਵੈਲਿਊ ਹੈਗੀ ਆ। ਸੋ ਧੜਾ ਧੜ ਥੱਲੇ ਨੂੰ ਜਿਹੜੀ ਰੁਪਈਏ ਦੀ ਕੀਮਤ ਆ US ਡਾਲਰ ਦੇ ਮੁਕਾਬਲੇ ਜਾ ਰਹੀ ਹੈਗੀ ਆ ਜੀ। ਸੋ ਕਹਿੰਦੇ ਵੀ ਕੱਲਾ ਇਹ ਤੇਲ ਦੀ ਕੀਮਤ ਕਰਕੇ ਨਹੀਂ, ਹੋਰ ਵੀ ਕਈ ਜਿਹੜੇ ਫੈਕਟਰ ਆ ਇਹਦੇ ਵਿੱਚ ਚੱਲ ਰਹੇ ਜੀ। ਬਿਲਕੁਲ। ਅਗਲੀ ਗੱਲ ਕਰੀਏ FBI ਦੀ ਗੈਂਗਸਟਰ ਨਿਤਿਸ਼ ਕੌਸ਼ਲ ਦੀ ਕਹਿੰਦੇ ਗ੍ਰਿਫਤਾਰੀ ਤੋਂ ਮਹਿਜ਼ 3 ਦਿਨਾਂ ਬਾਅਦ ਪੰਜਾਬ ਦੇ ਨਾਲ ਸੰਬੰਧਿਤ ਇੱਕ ਹੋਰ 32 ਸਾਲਾ ਨੌਜਵਾਨ ਹਰਮਨਵੀਰ ਸਿੰਘ ਦਾ ਨਾਂ ਅਮਰੀਕਾ ਦੀ ਜਿਹੜੀ ਸੰਘੀ ਜਾਂਚ ਏਜੰਸੀ FBI ਉਹਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਗਿਆ। ਹਰਮਨਵੀਰ ਉੱਤੇ ਉੱਤਰੀ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਤਸਕਰੀ ਕਰਨ ਵਾਲੇ ਇੱਕ ਅਪਰਾਧਿਕ ਗਰੋਹ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਗੰਭੀਰ ਦੋਸ਼ ਨੇ। ਜਾਂਚਕਰਤਾਵਾਂ ਦੇ ਮੁਤਾਬਕ ਹਰਮਨਵੀਰ ਸਿੰਘ ਦੇ ਤਾਰ ਕੈਨੇਡਾ ਦੇ ਵੈਨਕੂਵਰ ਸਥਿਤ ਰਵਿੰਦਰ ਢਾਂਡਾ ਆਰਗੇਨਾਈਜ਼ਡ ਗਰੁੱਪ ਦੇ ਨਾਲ ਜੁੜੇ ਹੋਏ ਨੇ। ਇਹ ਗੈਂਗ ਅਮਰੀਕਾ, ਕੈਨੇਡਾ, ਮੈਕਸੀਕੋ ਦੇ ਵਿੱਚ ਫੈਲੇ ਆਪਣੇ ਨੈਟਵਰਕ ਦੇ ਰਾਹੀਂ ਵੱਡੀ ਮਾਤਰਾ ਦੇ ਵਿੱਚ ਕੋਕੀਨ ਅਤੇ ਮੈਥਾਫੈਟਾਮਾਈਨ ਵਰਗੇ ਘਾਤਕ ਨਸ਼ਿਆਂ ਦੀ ਤਸਕਰੀ ਕਰਦਾ ਆ ਰਿਹਾ।
23 ਜੂਨ 2026 ਨੂੰ ਅਮਰੀਕਾ ਦੇ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵੱਲੋਂ ਹਰਮਨਵੀਰ ਸਿੰਘ ਦੇ ਖਿਲਾਫ ਸੰਘੀ ਗ੍ਰਿਫਤਾਰੀ ਵਾਰੰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਇਸ ਸੰਬੰਧ ਦੇ ਵਿੱਚ ਆਪਾਂ ਖਬਰ ਉਦੋਂ ਵੀ ਨਸ਼ਰ ਕੀਤੀ ਸੀ। FBI ਦੁਆਰਾ ਜਾਰੀ ਇਸ ਬਿਆਨ ਦੇ ਮੁਤਾਬਕ ਉਸ ਤੇ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ, ਬਰਾਮਦਗੀ ਅਤੇ ਗੈਰ ਕਾਨੂੰਨੀ ਰੱਖ ਰਖਾਅ ਦੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਨੇ ਉਹ ਆਇਦ ਕੀਤੇ ਗਏ ਨੇ। ਇਹ ਦੱਸ ਦਈਏ ਕਿ FBI ਦੀ ਜਿਹੜੀ ਮੋਸਟ ਵਾਂਟਡ ਸੂਚੀ ਉਹਦੇ ਵਿੱਚ ਸਿਰਫ ਉਹਨਾਂ ਭਗੌੜਿਆਂ ਨੂੰ ਸ਼ਾਮਲ ਕੀਤਾ ਜਾਂਦਾ ਜੋ ਬੇਹੱਦ ਖਤਰਨਾਕ ਹੁੰਦੇ ਨੇ ਜਾਂ ਕਤਲ, ਨਸ਼ਾ ਤਸਕਰੀ ਜਾਂ ਫਿਰ ਸੰਗਠਿਤ ਅਪਰਾਧ ਵਰਗੇ ਜਿਹੜੇ ਗੰਭੀਰ ਮਾਮਲੇ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਇਸ ਸੂਚੀ ਦੇ ਵਿੱਚ ਨਾਂ ਆਉਣ ਤੋਂ ਬਾਅਦ ਹਰਮਨਵੀਰ ਸਿੰਘ ਜਿਹੜਾ ਉਹ ਵਿਸ਼ਵ ਭਰ ਦੀਆਂ ਕਾਨੂੰਨ ਦੀਆਂ ਏਜੰਸੀਆਂ ਦੀ ਹਿੱਟ ਲਿਸਟ ਤੇ ਆ ਗਿਆ। ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਢਾਂਡਾ ਦੇ ਇਸ ਨੈਟਵਰਕ ਨੂੰ ਨੱਥ ਪਾਉਣ ਦੇ ਲਈ ਗੁਪਤ ਸੂਚਨਾਵਾਂ ਤੇ ਅੰਡਰ ਕਵਰ ਜਿਹੜੇ ਆਪਰੇਸ਼ਨ ਆ ਉਹਨਾਂ ਦਾ ਵੀ ਸਹਾਰਾ ਜਿਹੜਾ ਉਹ ਲਿਆ ਗਿਆ। ਸਾਲ 2023 ਤੋਂ ਲੈ ਕੇ 2024 ਦੇ ਦੌਰਾਨ ਇਸ ਗਰੋਹ ਨੇ ਸਰਹੱਦ ਪਾਰ ਤੋਂ 940 ਪਾਉਂਡ ਤੋਂ ਵੱਧ ਕੋਕੇਨ ਦੀ ਤਸਕਰੀ ਕੀਤੀ ਹੈ। ਇਹ ਦੋਸ਼ ਲਾਏ ਗਏ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ FBI ਨੇ ਸਾਂਝੇ ਤੌਰ ਤੇ ਆਪਰੇਸ਼ਨ ਹਾਰਡਬਾਲ ਦੇ ਤਹਿਤ ਢਾਂਡਾ, ਬਿਸ਼ਨੋਈ ਤੇ ਭਗਵਾਨਪੁਰੀਆ ਗੈਂਗਾਂ ਨੂੰ ਨਿਸ਼ਾਨਾ ਬਣਾ ਕੇ 23 ਜੂਨ ਤੋਂ ਲੈ ਕੇ ਹੁਣ ਤੱਕ ਕਈ ਮੁੱਖ ਮੈਂਬਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਇਸ ਜਿਹੜਾ ਵੀ ਆਰਗੇਨਾਈਜ਼ਡ ਕ੍ਰਾਈਮ ਸੀਗਾ, ਜਿਹੜੇ ਗਰੁੱਪ ਸੀਗੇ ਉਹਨਾਂ ਦੇ ਜਿਹੜਾ ਢਾਂਚਾ ਸੀਗਾ ਉਹਨੂੰ ਤਬਾਹ ਕੀਤਾ। ਸੋ ਆਪਾਂ ਦੇਖਿਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੋਰਨਾਂ ਮੁਲਕਾਂ ਦੇ ਜਿਹੜੇ ਗੈਂਗਸਟਰ ਹੁੰਦੇ ਸੀ, ਹੋਰਨਾਂ ਮੂਲ ਦੇ ਨਾਲ ਸੰਬੰਧਿਤ ਗੈਂਗਸਟਰ ਹੁੰਦੇ ਸੀ, ਉਹਨਾਂ ਦੇ ਨਾਲ ਸੰਬੰਧਿਤ ਆਪਾਂ ਖਬਰਾਂ ਸਾਂਝੀਆਂ ਕਰਦੇ ਹੁੰਦੇ ਸੀ। ਉਹਨਾਂ ਦੇ ਸਰਨੇਮ ਕੀ ਨੇ, ਉਹਨਾਂ ਦੇ ਨਾਂ ਪਿੱਛੇ ਜ਼ਿਆਦਾ ਕੀ ਲੱਗਦਾ ਹੈ ਜਾਂ ਉਹ ਕਿਹੜੇ ਦੇਸ਼ ਦੇ ਨਾਲ ਸੰਬੰਧਿਤ ਨੇ, ਇਹਦੇ ਬਾਰੇ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ, ਲੋਕਾਂ ਨੂੰ ਆਪੇ ਪਤਾ ਹੈ। ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਜਿਹੜੇ ਮੂਲ ਦੇ ਲੋਕ ਨੇ, ਪੰਜਾਬੀ ਗੈਂਗਸਟਰ ਨੇ, ਭਾਰਤ ਸਰਕਾਰ ਦੀ ਸ਼ਹਿ ਦੇ ਉੱਤੇ ਉਹ ਵੀ ਸਰਗਰਮ ਹੋ ਚੁੱਕੇ ਨੇ। ਇਹਦਾ ਹੋਰ ਫਰਕ ਪਵੇ ਨਾ ਪਵੇ, ਜਿਹੜਾ ਤਾਂ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈ ਭਾਰਤ ਸਰਕਾਰ, ਉਹਦੇ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਅਸਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪਾਊਗਾ। ਦੂਜਾ ਜਿਹੜਾ ਅਸਰ ਆ, ਕਿਉਂਕਿ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਜਾਂ ਕੋਈ ਸ਼ਰਮਾ ਲੱਗਦਾ ਜਾਂ ਕੋਈ ਗੁਪਤਾ ਵੀ ਲੱਗਦਾ, ਜਿੰਨੇ ਨਾਮ ਇਸ ਤਰ੍ਹਾਂ ਦੇ ਨਾਮ ਨੇ ਉਹਨਾਂ ਸਾਰੇ ਨਾਮਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਣ ਲੱਗੂਗਾ। ਸੋ ਇਹ ਬੜੀ ਇੱਕ ਚਿੰਤਾ ਵਾਲੀ ਗੱਲ ਆ ਵੀ ਜਿੱਥੇ ਸਾਡੇ ਨੌਜਵਾਨ ਕੁਰਾਹੇ ਪੈ ਕੇ ਇੱਥੋਂ ਦੇ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਫਸਦੇ ਜਾ ਰਹੇ ਨੇ, ਉੱਥੇ ਜਿਹੜਾ ਆਉਣ ਵਾਲਾ ਸਮਾਂ ਸਾਡੀ ਨੌਜਵਾਨੀ ਦੇ ਲਈ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਕਿਉਂਕਿ ਲੋਕ ਬੋਲਣ ਨਾ ਬੋਲਣ, 10 ਸਾਲ ਨਾ ਬੋਲਣ, 15 ਸਾਲ ਨਾ ਬੋਲਣ, ਪਰ ਜਦੋਂ ਇਹ ਰਿਐਕਟ ਕਰਨ ਲੱਗ ਪਏ ਇਹੋ ਜਿਹੇ ਮਾਮਲਿਆਂ ਦੇ ਵਿੱਚ, ਡਰੱਗ ਤਸਕਰੀ ਦੇ ਮਾਮਲਿਆਂ ਦੇ ਵਿੱਚ, ਫਿਰ ਔਖਾ ਸਾਰਿਆਂ ਦਾ ਹੀ ਹੋ ਜਾਣਾ। ਜੀ ਅਗਲੀ ਖਬਰ ਵੱਲ ਚਲੀਏ ਤੇ ਔਰੇਂਜ ਕਾਉਂਟੀ ਦਾ ਇੱਕ ਬਹੁਤ ਵੱਡਾ ਜਿਹੜਾ ਰੀਅਲ ਸਟੇਟ ਇਨਵੈਸਟਰ ਆ, ਭਾਰਤੀ ਮੂਲ ਦਾ, ਉਹਨੂੰ ਜਿਹੜਾ ਆ $100 ਮਿਲੀਅਨ ਬੈਂਕ ਫਰਾਡ ਕੇਸ ਦੇ ਵਿੱਚ ਚਾਰਜ ਕੀਤਾ ਆ, ਪਰ ਹਜੇ ਤੱਕ ਉਹਨੇ ਨਾਟ ਗਿਲਟੀ ਜਿਹੜਾ ਡਿਕਲੇਅਰ ਆਪਣੇ ਆਪ ਨੂੰ ਕੀਤਾ ਹੈ। ਕਰੋਨਾ ਜਿਹੜਾ ਲਾਸ ਐਂਜਲਸ ਦੇ ਲਾਗੇ ਸ਼ਹਿਰ ਆ, ਉੱਥੇ ਦਾ ਰਹਿਣ ਵਾਲਾ ਬਿਜ਼ਨਸਮੈਨ ਮਹਿੰਦਰ ਮੱਖਣ ਜਿਆਨੀ, ਸੋ ਉਸ ਨੂੰ ਮਈ 2023 ਦੇ ਵਿੱਚ ਉਹਨੂੰ ਪਿਛਲੇ ਸਮੇਂ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਮਈ 2023 ਦੀ ਤਾਂ ਉਹਦੀ ਕੋਈ ਫੋਟੋ ਲਾਈ ਆ। ਮਹਿੰਦਰ ਮੱਖਣ ਜਿਆਨੀ 44 ਸਾਲਾਂ ਦਾ, ਕਰੋਨਾ ਡੈਲਮਾਰ ਦਾ ਰਹਿਣ ਵਾਲਾ ਹੈ। $1.34 ਬਿਲੀਅਨ ਦਾ ਜਿਹੜਾ ਸਿਵਲ ਫਰਾਡ ਕੇਸ ਆ ਉਹਦੇ ਵਿੱਚ ਜਿਹੜੇ ਆ ਉਹਦੇ ਤੇ ਚਾਰਜ ਲੱਗ ਰਹੇ ਹੈਗੇ ਆ। ਮੱਖਣ ਜਿਆਨੀ ਨੇ ਕਿਹਾ ਵੀ ਉਸਨੇ ਝੂਠੇ ਜਿਹੜੇ ਕੋਲੈਟਰਲ ਪੇਪਰ ਬਣਾਏ ਅਕਤੂਬਰ 2024 ਦੇ ਵਿੱਚ ਇੱਕ ਲੋਨ ਲੈਣ ਦੇ ਲਈ। ਕੋਲੈਟਰਲ ਹੁੰਦਾ ਵੀ ਮੈਂ ਲੋਨ ਲੈਣਾ ਆ ਇਸ ਬਿਲਡਿੰਗ ਦੇ ਦੌਰਾਨ ਜਾਂ ਇਸ ਸ਼ਾਪਿੰਗ ਮਾਲ ਦੇ ਦੌਰਾਨ ਜਾਂ ਇਸ ਹੋਟਲਾਂ ਦੇ ਦੌਰਾਨ, ਉਹਦੇ ਅਗੇਂਸਟ। ਤੇ ਹੁਣ ਉਹ ਜਿਹੜਾ ਲੋਨ ਆ ਉਹ ਡਿਫਾਲਟ ਦੇ ਵਿੱਚ ਆ ਤੇ ਉਹਦਾ ਜਿਹੜਾ ਬੈਲੈਂਸ ਆ $99 ਮਿਲੀਅਨ ਆ ਤੇ ਜਦੋਂ ਲੋਨ ਲਿਆ ਸੀ $1.34 ਬਿਲੀਅਨ ਦਾ ਸੀ। ਪ੍ਰੋਸੀਕਿਊਟਰਸ ਨੇ ਕਿਹਾ ਵੀ ਉਹਨਾਂ ਜਿਹੜੇ ਟਾਈਟਲ ਇੰਸ਼ੋਰੈਂਸ ਜਿਹੜੀਆਂ ਪਾਲਿਸੀ ਸੀਗੀਆਂ ਉਹਨਾਂ ਨੂੰ ਫਾਲਸੀਫਾਈ ਕੀਤਾ, ਉਹਨਾਂ ਨੂੰ ਜਿਹੜਾ ਝੂਠ ਉਹਨਾਂ ਨੂੰ ਸ਼ੋਅ ਕਰਕੇ ਤੇ ਫਸਟ ਲੀਨ ਜਿਹੜੀ ਆ ਵੀ ਉਹਦੇ ਤੇ ਹੈ ਨਹੀਂ, ਮੁੜ ਕੇ ਜਿਹੜਾ ਲੋਨ ਲੈ ਲਿਆ। ਸਿਵਲ ਕੇਸ ਦੇ ਵਿੱਚ ਮਈ ਮਹੀਨੇ ਦੇ ਵਿੱਚ ਆਰਬਿਟਰੇਟਰ ਜਿਹੜੇ ਆ ਉਹਨਾਂ ਨੂੰ ਆਰਡਰ ਕੀਤਾ ਗਿਆ ਸੀ ਮਖਜਿਆਨੀ ਨੂੰ ਵੀ ਜਿਹੜਾ ਲਗੂਨਾ ਬੀਚ ਰੀਅਲ ਸਟੇਟ ਮੁਗਲ ਮੁਹੰਮਦ ਹੋਨਰਕਰ ਆ, ਉਹ ਜੇ ਤੋਂ ਉਹਨੇ $1.34 ਬਿਲੀਅਨ ਦਾ ਉਹਨਾਂ ਦੀ ਬੈਂਕ ਦੇ ਥਰੂ ਲਿਆ ਸੀ ਤੇ ਉਹ ਪੈਸੇ ਦਿੱਤੇ ਜਾਣ। ਤੇ ਹਜੇ ਕ੍ਰਿਮੀਨਲੀ ਤਾਂ ਨਹੀਂ ਚਾਰਜ ਕੀਤਾ ਗਿਆ, ਪਰ ਪ੍ਰੋਸੀਕਿਊਟਰਸ ਜਿਹੜੇ ਆ ਉਹ ਅਲੈਜ ਕਰਦੇ ਆ ਵੀ ਜਿਹੜਾ ਐਫੀਡੇਵਿਟ ਦਿੱਤੇ ਆ ਬੈਂਕ ਫਰਾਡ ਚਾਰਜਸ ਦੇ ਵਿੱਚ ਇਨ ਸਪੋਰਟ ਦੇ ਵਿੱਚ, ਤੇ ਉਹਦੇ ਤਹਿਤ ਇਹਦੇ ਤੇ ਕ੍ਰਿਮੀਨਲ ਚਾਰਜਸ ਵੀ ਲਾਣੇ ਚਾਹੀਦੇ ਹੈਗੇ ਆ। ਸੋ ਇਹਦੇ ਹੋਟਲ ਵੀ ਹੈਗੇ ਉੱਥੇ, ਲੈਂਡਮਾਰਕ ਹੋਟਲ ਲਗੂਨਾ, ਤੇ ਪ੍ਰੋਸੀਕਿਊਟਰਸ ਨੇ ਕਿਹਾ ਵੀ ਮੱਖਣ ਜਿਆਨੀ ਨੂੰ ਬਿਨਾਂ ਬੇਲ ਤੋਂ ਰੱਖਿਆ ਜਾਵੇ। ਸੋ ਉਹਨੇ $4.5 ਲੱਖ
ਦੀ ਜਿਹੜੀ ਆ ਬੇਲ ਦੀ ਵੀ ਰਿਕੁਐਸਟ ਕੀਤੀ ਸੀ, ਪਰ ਜੱਜ ਨੇ ਜਿਹੜੀ ਡਿਨਾਈ ਕਰ ਦਿੱਤੀ, ਈਵਨ $5 ਲੱਖ ਤੱਕ ਵੀ ਨਹੀਂ ਬੇਲ ਦਿੱਤੀ। ਐਫੀਡੇਵਿਟ ਦੇ ਵਿੱਚ ਇਹ ਕਿਹਾ ਵੀ ਉਹ ਲੀਗਲ ਇੰਡੀਅਨ ਇਮੀਗ੍ਰੈਂਟ ਹੈਗਾ, ਜਿਹਦੇ ਕੋਲ ਹੋਮ ਤੇ ਬੈਂਕ ਅਕਾਊਂਟਸ ਇਸ ਮੁਲਕ ਦੇ ਵਿੱਚ ਹੈਗੇ ਆ, ਤੇ ਉਹਦੇ ਕੋਲ ਪ੍ਰਾਈਵੇਟ ਜੈਟ ਵਗੈਰਾ ਵੀ ਹੈਗੇ ਆ, ਤੇ ਕਿਉਂਕਿ ਉਹਦੇ ਦੇ ਉਹ ਭੱਜ ਸਕਦਾ ਹੈਗਾ ਆ। ਮੱਖਣ ਜਿਆਨੀ ਹੁਣ ਇਸ ਵੇਲੇ ਪੁਲਿਸ ਦੇ ਕਬਜ਼ੇ ਦੇ ਵਿੱਚ ਆ, ਤੇ ਮੈਜਿਸਟ੍ਰੇਟ ਜੱਜ ਆਟੋਮਨ ਸਪਾਈਤ ਉਹਨਾਂ ਦੇ ਸਾਹਮਣੇ ਜਿਹੜਾ ਆ ਉਹਨੂੰ ਪੇਸ਼ ਕੀਤਾ ਜਾਣਾ ਹੈਗਾ ਆ। ਕਹਿੰਦੇ ਵੀ ਔਰੇਂਜ ਕਾਉਂਟੀ ਤੋਂ ਬਾਹਰ ਤਾਂ ਇਸ ਰੀਅਲ ਸਟੇਟ ਵਾਲੇ ਜਿਹੜਾ ਮੁਗਲ ਆ ਉਹਨੂੰ ਕੋਈ ਜਾਣਦਾ ਨਹੀਂ ਹੈ, ਪਰ ਇੰਨੇ ਝੂਠ ਪੇਪਰ ਸ਼ੋਅ ਕਰਕੇ 1 ਜਿਹੜਾ $34 ਬਿਲੀਅਨ ਦਾ ਲੋਨ ਲਿਆ ਜਾਣ ਵਾਲਾ ਬੰਦਾ ਕਿੰਨਾ ਕੁ ਸਮਾਰਟ ਹੋਊਗਾ, ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ। ਸੋ ਕਹਿੰਦੇ ਵੀ ਉਹਦੇ ਕੋਲ 2 multi-million-dollar ਘਰ ਆ, ਕਰੋਨਾ ਡੈਲਮਾਰ ਲਗਜ਼ਰੀ ਅਪਾਰਟਮੈਂਟਸ ਹੈਗੀਆਂ ਨਿਊਪੋਰਟ ਬੀਚ ਦੇ ਵਿੱਚ, ਤੇ ਕਈ ਹੁਣ ਝੂਠੀਆਂ ਜਿਹੜੀਆਂ ਕੰਪਨੀਆਂ ਆ, ਸ਼ੈਲ ਕੰਪਨੀਜ਼ ਆਪਾਂ ਕਹਿ ਦਿੰਦੇ ਆ, ਉਹ ਬਣਾਈਆਂ ਹੋਈਆਂ ਹੈਗੀਆਂ ਆ। ਸੋ ਇਹ ਇੱਕ ਵਾਰੀ ਫੇਰ $100 ਮਿਲੀਅਨ ਤੋਂ ਵੱਧ ਫਰਾਡ ਵਾਲਾ ਭਾਰਤੀ ਮੂਲ ਦਾ ਮਹਿੰਦਰਾ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਲਾਸ ਐਂਜਲਸ ਟਾਈਮਜ਼ ਨੇ ਅੱਜ ਇਹ ਕਾਫੀ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਛਾਪੀ ਹੈ। ਜੀ ਬਿਲਕੁਲ, ਲੰਘੇ ਟਾਈਮ ਦੇ ਵਿੱਚ ਵੀ ਆਪਾਂ ਖਾਸੀਆਂ ਖਬਰਾਂ ਸਾਂਝੀਆਂ ਕੀਤੀਆਂ ਸੀ, ਜਿਹਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਠੱਗੀਆਂ ਮਾਰਨ ਦਾ ਜਿਹੜਾ ਸਿਲਸਿਲਾ ਉਹ ਸਾਹਮਣੇ ਆਇਆ ਸੀਗਾ। ਅਮਰੀਕਾ ਇੱਕ ਅਜਿਹੀ ਧਰਤੀ ਹੈ ਜਿਹੜੀ ਤੁਹਾਨੂੰ ਮੌਕਾ ਦਿੰਦੀ ਹੈ। ਜਿਸ ਧਰਤੀ ਤੋਂ ਆਪਾਂ ਆਉਣੇ ਉੱਥੇ ਮੌਕੇ ਹੈ ਨਹੀਂ ਗੇ, ਉੱਥੇ ਬਰਾਬਰਤਾ ਹੈ ਨਹੀਂ ਗੀ, ਉੱਥੇ ਜਿਹੜੇ ਤਕੜੇ ਦਾ 70-20 ਵਾਲੀ ਗੱਲ ਆ, ਉੱਥੇ ਸਾਰਾ ਲੁੱਟਣ ਵਾਲੇ ਵੀ ਤਕੜੇ ਨੇ, ਬਚਾਉਣ ਵਾਲੇ ਵੀ ਤਕੜੇ ਨੇ, ਤੇ ਲੁੱਟ ਦਾ ਹਿੱਸਾ ਖਾਣ ਵਾਲੇ ਵੀ ਤਕੜੇ ਨੇ, ਪਰ ਇੱਥੇ ਸਭ ਨੂੰ ਬਰਾਬਰ ਮੌਕੇ ਨੇ। ਪਰ ਪਤਾ ਨਹੀਂ ਕਿਉਂ ਕਾਮਯਾਬ ਹੋ ਕੇ ਬੰਦੇ ਜਿਹੜੇ ਨੇ ਉਹ ਅਮਰੀਕਾ ਨੂੰ ਹੀ ਖਾਣ ਲੱਗ ਪੈਂਦੇ ਨੇ, ਜਦ ਕਿ ਮੌਕਾ ਦੇਣ ਵਾਲੇ ਮੁਲਕ ਨੂੰ ਛੱਡ ਦੇਣਾ ਚਾਹੀਦਾ। ਇੱਕ ਘਰ ਤੱਕ ਕਹਿੰਦੇ ਡੈਨ ਵੀ ਛੱਡ ਦਿੰਦੀ ਹੈ, ਪਰ ਕਈ ਬੰਦੇ ਡੈਨਾਂ ਤੋਂ ਵੀ ਭੈੜੇ ਹੋ ਜਾਂਦੇ ਨੇ। ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ,
प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यू। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਜੋ ਇੰਡੀਆ ਦੇ ਵਿੱਚ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਕਾਕਰੋਚ ਜਨਤਾ ਪਾਰਟੀ ਵੱਲੋਂ ਜੋ ਨੀਟ ਦੇ ਐਗਜ਼ਾਮਸ ਨੂੰ ਲੈ ਕੇ ਭਈ ਜਿਹੜਾ ਨੈਸ਼ਨਲ ਐਂਟਰੈਂਸ ਐਗਜ਼ਾਮ ਹੁੰਦਾ ਉਹਦੇ ਵਿੱਚ ਬਹੁਤ ਵਾਰੀ ਜਿਹੜੇ ਆ ਉਹ ਲੀਕ ਹੋ ਗਏ। ਹਜ਼ਾਰਾਂ ਦੀ ਗਿਣਤੀ 'ਚ ਬੱਚੇ ਜਿਹੜੇ ਉੱਥੇ ਇਕੱਠੇ ਹੋਏ ਸੀ ਯੂਨੀਵਰਸਿਟੀਆਂ ਦੇ, ਉਹਨਾਂ ਨੂੰ ਕਾਫੀ ਕੁੱਟਮਾਰ ਵੀ ਕੀਤੀ ਗਈ ਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਬਹੁਤ ਸਾਰੇ ਉਹਨਾਂ 'ਚੋਂ ਉਹ ਵੀ ਲੋਕ ਹੈਗੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਤਲੁਜ ਮੂਵੀ ਆਈ ਸੀ ਜਦੋਂ ਜਸਵੰਤ ਸਿੰਘ ਖਾਲੜਾ ਵਰਗੇ ਨੂੰ ਵੀ ਅੱਤਵਾਦੀ ਕਹਿ ਰਿਹਾ ਸੀ ਵੀ ਜੀ ਇਹ ਮੂਵੀ ਜਿਹੜੀ ਆ ਬੰਦ ਕੀਤੀ ਆ, ਪਰ ਫਿਰ ਵੀ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਉੱਥੇ ਲੰਗਰ ਦੀ ਸੇਵਾ ਕੀਤੀ। ਇਹ ਆ ਰਹੇ ਵੀ ਜਿਹੜੇ ਈਵਨ ਮੰਦਿਰ ਸੀਗੇ, 2 ਮੰਦਿਰ ਉੱਥੇ ਲੱਗੇ, ਉਹਨਾਂ ਨੇ ਆਪਣੇ ਜਿਹੜੇ ਡੋਰ ਆ ਉਹ ਬੰਦ ਕਰ ਲਏ ਤੇ ਬੰਗਲਾ ਸਾਹਿਬ ਗੁਰਦੁਆਰਾ ਜੋ ਹੈਗਾ ਉਹਨਾਂ ਨੇ ਆਪਣੇ ਦਰਵਾਜ਼ੇ ਵੀ ਖੋਲੇ ਤੇ ਉੱਥੇ ਲੰਗਰ ਵੀ ਜਿਹੜਾ ਸਰਵ ਕੀਤਾ। ਤੇ ਹੁਣ ਪੁਕਾਰ ਰਹੇ ਆ ਵੀ ਜੀ ਦੇਖੋ ਜਿਹੜੇ ਜੇ ਸਿੱਖ ਆ ਸਾਡੇ ਨਾਲ ਆ ਜਾਣ ਤਾਂ ਸਾਡਾ ਜਿਹੜਾ ਬਹੁਤ ਛੇਤੀ ਜਿਹੜਾ ਪ੍ਰੋਟੈਸਟ ਆ ਕਾਮਯਾਬ ਹੋ ਸਕਦਾ। ਆਪਣੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ, ਹਰ ਵੇਲੇ ਉਦਾਂ ਹੀ ਨਾ ਤੁਰ ਪਿਆ ਕਰੋ। ਜਦੋਂ ਤੁਹਾਡੇ ਛਿੱਤਰ ਪੈਂਦੇ ਆ ਤੇ ਤੁਹਾਨੂੰ ਕੋਈ ਨਹੀਂ ਪੁੱਛਦਾ। ਆਪਾਂ ਦੇਖਿਆ ਹੀ ਆ ਹੁਣ ਮਾਸਟਰ ਕਿੰਨੇ ਕੁੱਟੇ ਆ ਪੰਜਾਬ 'ਚ, ਜਿਹੜੇ ਨਰੇਗਾ ਵਾਲੇ ਜਿਹੜੇ ਹੈਗੇ ਆ, ਮਨਰੇਗਾ ਵਾਲੇ। ਉਹ ਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਆ। ਤੁਹਾਡਾ ਸਾਥ ਨਹੀਂ ਦਿੰਦੇ, ਪਰ ਗੁਰੂ ਨਾਨਕ ਪਾਤਸ਼ਾਹ ਵੱਲੋਂ ਜੋ ਬਖਸ਼ ਹੈਗੀ ਆ ਸਿੱਖਾਂ ਨੂੰ, ਲੰਗਰ ਤਾਂ ਹਮੇਸ਼ਾ ਸਰਵ ਕਰਦੀ ਆ, ਉਹ ਤਾਂ ਸਰਵ ਕਰਦੇ ਹੀ ਰਹਿਣਾ ਚਾਹੀਦਾ ਹੈਗਾ ਜੀ। ਦੂਜੇ ਪਾਸੇ ਥੋੜੀ ਸ਼ਰਮ ਕਰਨੀ ਚਾਹੀਦੀ ਹੈ ਹਿੰਦੂ ਜਥੇਬੰਦੀਆਂ ਨੂੰ ਵੀ, ਉਹਨਾਂ ਨੂੰ ਵੀ ਆਪਣੇ ਅੰਦਰ ਜਿਹੜੀ ਝਾਤ ਮਾਰਨੀ ਚਾਹੀਦੀ ਹੈ। ਸ਼ਰਮ ਕਰੋ। ਸਨਾਤਨ ਧਰਮ ਜਿਹੜਾ ਉਹ ਸਿਖਾਉਂਦਾ ਤੁਹਾਨੂੰ ਕਿ ਦਇਆ ਕਰੋ, ਭਾਵਨਾ ਰੱਖੋ, ਹਮਦਰਦੀ ਰੱਖੋ। ਤੇ ਤੁਸੀਂ ਅਮਿਤ ਸ਼ਾਹ ਤੇ ਮੋਦੀ ਦੇ ਫੀਲੇ ਬਣ ਕੇ ਆਪਦੇ ਧਰਮ ਨੂੰ ਹੀ ਭੁੱਲੀ ਬੈਠੇ ਤੇ ਉਹਨਾਂ ਨੂੰ ਭਗਵਾਨ ਬਣਾਈ ਬੈਠੇ ਆ।
ਤੁਹਾਨੂੰ ਉੱਥੋਂ ਦੇ ਜਿਹੜੇ ਪੁਜਾਰੀ ਨੇ ਜ਼ਰੂਰ ਉਹ ਭਾਜਪਾ ਹੀ ਹੋਣਗੇ, ਜ਼ਰੂਰ ਉਹਨਾਂ ਨੇ ਵੋਟਾਂ ਪਾਈਆਂ ਹੋਣਗੀਆਂ ਜਾਂ ਸਰਕਾਰ ਦੀ ਘੁਰਕੀ ਤੋਂ ਡਰਦੇ ਮਾਰੇ। ਸੋ ਇੱਥੇ ਫਿਰ ਨਾ ਲੋਕ ਕਹਿੰਦੇ ਕੰਪੈਰੀਜ਼ਨ ਨਾ ਕਰੋ। ਕੰਪੈਰੀਜ਼ਨ ਕਿਉਂ ਨਾ, ਲੋਕ ਆਪੇ ਕਰਨ ਲੱਗ ਪੈਣਗੇ, ਅਸੀਂ ਨਾ ਕਰਾਂਗੇ ਕੋਈ ਹੋਰ ਕਰ ਲੂਗਾ। ਸੋਸ਼ਲ ਮੀਡੀਆ ਤੇ ਚਰਚਾ ਚੱਲਦੀਆਂ ਨੇ, ਤੁਸੀਂ ਉੱਥੇ ਜਾ ਕੇ ਆਪਦੇ ਦਿਨਾਂ ਦੇ ਦੌਰਾਨ ਜਦੋਂ ਤੁਹਾਡਾ ਕੋਈ ਧਾਰਮਿਕ ਦਿਨ ਆਉਂਦਾ, ਮੰਨ ਲਓ ਕੋਈ ਭਗਵਾਨ ਸ਼ਿਵ ਦਾ ਦਿਨ ਆਉਂਦਾ, ਭਗਵਾਨ ਕ੍ਰਿਸ਼ਨ ਦਾ ਦਿਨ ਆਉਂਦਾ, ਤੁਸੀਂ ਉੱਥੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਅਰੇ ਲਾਉਣ ਲੱਗ ਪੈਂਦੇ ਆ। ਸ਼ਰਮ ਕਰੋ ਯਾਰ, ਇਹਨਾਂ ਬੰਦੇ ਨੇ ਤਾਂ ਬਦਲ ਜਾਣਾ। ਤੁਸੀਂ ਆਪਦੇ ਮੰਦਿਰਾਂ ਦੇ ਬੂਹੇ ਭੇੜ ਰਹੇ ਹੋ, ਉੱਥੇ ਗੋਲ ਕਚੋਰੀ ਹੋ ਗਈ, ਉੱਥੇ ਦੱਸਣ ਨੂੰ ਤੁਹਾਨੂੰ ਕੋਈ ਰਾਮ ਮੰਦਿਰ ਦਾ ਉਦਘਾਟਨ ਮੋਦੀ ਨੇ ਕੀਤਾ, ਉਹਦਾ ਸ਼ਿਲਾਨਿਆਸ ਮੋਦੀ ਨੇ ਕੀਤਾ, ਉੱਥੇ ਜਿੰਨੇ ਆਰਤੀਆਂ ਹੋਈਆਂ, ਜਿੰਨਾ ਕੁਛ ਹੋਇਆ, ਸਾਰਾ ਕੁਛ ਮੋਦੀ ਮੂਹਰੇ ਸੀਗਾ। ਹੁਣ ਜਦੋਂ ਚੋਰੀ ਹੋਈ ਹੈ, ਹੁਣ ਤੁਸੀਂ ਮੋਦੀ ਨੂੰ ਪਿੱਛੇ ਕਰ ਲਿਆ। ਸੋ ਇਸ ਕਰਕੇ ਜਦੋਂ ਖਬਰਾਂ ਛਪਦੀਆਂ ਨੇ ਨਾ, ਜਦੋਂ ਸੋਸ਼ਲ ਮੀਡੀਆ ਤੇ ਚਰਚਾ ਚੱਲਦੀਆਂ ਨੇ, ਅੱਜ ਇਹ ਦੁਨੀਆ ਭਰ ਦੇ ਵਿੱਚ ਚਰਚਾ ਚੱਲੀ ਹੈ ਸੋਸ਼ਲ ਮੀਡੀਆ ਦੇ ਵੀ, ਉੱਥੇ 2 ਮੰਦਿਰਾਂ ਦੇ ਬੂਹੇ ਜਿਹੜੇ ਉਹ ਭੇੜ ਲਏ ਗਏ। ਤੇ ਤੁਸੀਂ ਕਿਉਂ ਨਹੀਂ ਆਪਦੇ ਅੰਦਰ ਝਾਤ ਮਾਰਦੇ? ਇੱਥੇ ਆ ਕੇ ਤੁਸੀਂ ਵੱਡੀਆਂ ਜਿਹੜੀਆਂ ਉਹ ਜਥੇਬੰਦੀਆਂ ਬਣਾਈ ਬੈਠੇ ਆ, ਇੱਥੇ ਆ ਕੇ ਤੁਸੀਂ ਗਵਰਨਰਾਂ ਦੇ ਆਫਿਸ ਤੱਕ ਜਿਹੜਾ ਉਹ ਪਹੁੰਚ ਬਣਾਈ ਬੈਠੇ ਆ। ਇਸ ਟਾਈਮ ਕਈ ਹਿੰਦੂ ਜਥੇਬੰਦੀਆਂ ਨੇ, ਮਾਫੀ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ, ਉਹਨਾਂ ਦਾ ਕੋਈ ਧਰਮ ਨਾਲ, ਸਨਾਤਨ ਧਰਮ ਦੇ ਕਿਸੇ ਐਥਿਕ ਨਾਲ ਉਹਨਾਂ ਨੂੰ ਲੈਣਾ ਦੇਣਾ ਨਹੀਂਗਾ, ਕੋਈ ਸਿਧਾਂਤ ਨਾਲ ਲੈਣਾ ਦੇਣਾ ਨਹੀਂਗਾ। ਉਹਨਾਂ ਦਾ ਭਗਵਾਨ ਅਮਿਤ ਸ਼ਾਹ, ਉਹਨਾਂ ਨੇ ਭਗਵਾਨ ਬਣਾਇਆ ਮੋਦੀ ਨੂੰ। ਉਹ ਯਾਰ ਇਹ ਬੰਦੇ ਤਾਂ ਬਦਲ ਜਾਣੇ 5 ਸਾਲਾਂ ਨੂੰ, 10 ਸਾਲਾਂ ਨੂੰ, ਮੁੜ ਕੇ ਕਿਹਨੂੰ ਭਗਵਾਨ ਬਣਾਓਗੇ? ਸੋ ਇਹ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਧਰਮ ਬਰਾਬਰਤਾ ਸਿਖਾਉਂਦਾ, ਧਰਮ ਨਿਆਂ ਸਿਖਾਉਂਦਾ, ਧਰਮ ਜ਼ੁਲਮ ਦੇ ਵਿਰੁੱਧ ਡਟਣਾ ਸਿਖਾਉਂਦਾ, ਧਰਮ ਤੁਹਾਨੂੰ ਸਿਖਾਉਂਦਾ ਵੀ ਕਿਸੇ ਦੀ ਬਾਂਹ ਫੜਨੀ ਹੈ ਤੁਸੀਂ, ਧਰਮ ਤੁਹਾਨੂੰ ਸਿਖਾਉਂਦਾ ਵੀ ਤੁਸੀਂ ਕਿਸੇ ਨੂੰ ਨਾਲ ਲੈ ਕੇ ਚੱਲਣਾ, ਕਿਸੇ ਤੇ ਜ਼ੁਲਮ ਹੋ ਰਿਹਾ ਉਹਦੇ ਲਈ ਹਾਂ ਦਾ ਨਾਅਰਾ ਮਾਰਨਾ ਹੈ। ਅੱਜ ਸਦੀਆਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਯਾਦ ਕੀਤਾ ਜਾਂਦਾ? ਸਦੀਆਂ ਬੀਤਣ ਦੇ ਬਾਵਜੂਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਉਂ ਯਾਦ ਕਰਦੇ ਆਪਾਂ? ਸਦੀਆਂ ਬੀਤਣ ਦੇ ਬਾਵਜੂਦ 10ਵੇਂ ਪਾਤਸ਼ਾਹ ਜੀ ਨੂੰ ਕਿਉਂ ਯਾਦ ਕਰਦੇ ਆ? ਸਰਬੰਸ ਬਾਰੇ ਆ, ਤੱਤੀਆਂ ਤਵੀਆਂ ਤੇ ਬੈਠੇ ਆ, ਦੂਜੇ ਧਰਮਾਂ ਨੂੰ ਬਚਾਉਣ ਦੇ ਲਈ ਬਲੀਦਾਨ ਦਿੱਤਾ, ਤਿਆਗ ਦਿੱਤਾ, ਕੁਰਬਾਨੀ ਦਿੱਤੀ ਹੈ, ਸੀਸ ਦਿੱਤਾ। ਸੋ ਇਸ ਕਰਕੇ ਐਵੇਂ ਨਹੀਂ ਜਿਹੜਾ ਉਹ ਧਰਮ ਦੁਨੀਆ ਭਰ ਦੇ ਵਿੱਚ ਸਿੱਖ ਧਰਮ ਨੂੰ ਜਾਂ ਉਹਦੀ ਵਡਿਆਈ ਕੀਤੀ ਜਾਂਦੀ, ਉਹਦੀ ਸ਼ਲਾਘਾ ਕੀਤੀ ਜਾਂਦੀ, ਕੁਝ ਕਾਰਨ ਨੇ। ਸੋ ਗੁਰਦੁਆਰੇ ਤਾਂ ਆਕਸੀਜਨ ਦਾ ਲੰਗਰ ਵੀ ਲਾਉਂਦੇ ਰਹੇ ਨੇ, ਪਰ ਉੱਥੇ ਦੂਜੇ ਪਾਸੇ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੇ ਪੁਜਾਰੀ ਹੁੰਦੇ ਸੀ, ਠੇਕੇਦਾਰ ਹੁੰਦੇ ਸੀ, ਉਹ ਲੋਕਾਂ ਨੂੰ ਮੋੜ ਦਿੰਦੇ ਸੀਗੇ ਵੀ ਅਸੀਂ ਤੁਹਾਡੀ ਜਿਹੜੀ ਲਾਸ਼ ਆ ਉਹ ਜਲਾਉਣੀ ਨਹੀਂਗੀ। ਸੋ ਇਹ ਕੰਪੈਰੀਜ਼ਨ ਆ ਥੋੜਾ ਜਿਹਾ ਸਮਾਜਿਕ ਤੌਰ ਤੇ ਕਰਨਾ ਚਾਹੀਦਾ, ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਇੱਕ ਪਾਸੇ ਜੇ ਕਰੋਨਾ ਮਹਾਮਾਰੀ ਹੈ ਤੇ ਆਕਸੀਜਨ ਦਾ ਲੰਗਰ ਲੱਗਿਆ ਪਿਆ, ਦੂਜੇ ਪਾਸੇ ਜੇ ਤੁਹਾਡੇ ਘਰ ਦਾ ਮੁਰਦਾ ਤੇ ਤੁਹਾਡੇ ਰਿਸ਼ਤੇਦਾਰ ਵੀ ਨਹੀਂ ਆ ਰਹੇ, ਮੁਸਲਿਮ ਤੁਹਾਡੀਆਂ ਬੋਡੀ ਜਿਹੜੀਆਂ ਨੇ ਉਹ ਜਲਾ ਰਹੇ ਨੇ। ਤੇ ਨਾਲੇ ਤੀਜੀ ਗੱਲ ਇਹ ਆ, ਪੰਜਾਬ ਨੇ ਠੇਕਾ ਨਹੀਂ ਲਿਆ ਸਾਰੇ ਹਿੰਦੁਸਤਾਨ ਦਾ। ਅਸੀਂ ਲੜਾਈ ਲੜੀ ਸੀ MSP ਦੀ, ਕੌਣ ਆਇਆ ਉੱਥੇ? ਸਾਡੇ ਬਜ਼ੁਰਗਾਂ ਦੀਆਂ ਬਾਹਾਂ ਤੋੜਤੀਆਂ। ਤੁਹਾਡੀ ਪੁਲਿਸ ਵਾਲੇ ਜਿਹੜੇ ਮੁਲਾਜ਼ਮ ਨੇ, ਜਿਨ੍ਹਾਂ ਦੇ ਵਿੱਚੋਂ ਮੈਜੋਰਟੀ ਦੇ ਵਿੱਚੋਂ ਹੀ ਨੇ ਬਹੁਤ ਸਾਰੇ, ਉਹ ਗਾਲਾਂ ਕੱਢਦੇ ਰਹੇ ਸਾਡੇ ਬਜ਼ੁਰਗਾਂ ਨੂੰ, ਚੜਾਉਂਦੇ ਰਹੇ ਉਹ ਹਰਿਆਣੇ ਵਾਲੇ ਪਾਸੇ ਖੜ ਕੇ। ਅਨੈਬ ਸਿੰਘ ਸੈਣੀ ਚੌਥੇ ਦਿਨ ਆ ਕੇ ਚੱਕ ਕੇ ਮੂੰਹ ਆ ਜਾਂਦਾ ਇੱਥੇ। ਕਦੇ ਉਹਨੂੰ ਪੁੱਛਿਆ ਸਾਡੀਆਂ ਜਥੇਬੰਦੀਆਂ ਨੇ ਜਾਂ ਸਾਡੀ ਸਰਕਾਰ ਨੇ ਵੀ ਭਾਈ ਸਾਡੇ ਬੰਦੇ ਤੁਹਾਡੇ ਰਾਜ ਚੋਂ ਲੰਘਦੇ ਸੀ, ਕੀ ਤੁਹਾਡਾ ਚੱਕ ਕੇ ਲੈ ਜਾਂਦੇ? ਸੋ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ 84 ਦੇ ਵਿੱਚ ਵੀ ਸਿੱਖਾਂ ਨੂੰ ਇਸੇ ਤਰ੍ਹਾਂ ਪੰਜਾਬੀਆਂ ਨੂੰ ਜ਼ਲੀਲ ਕੀਤਾ ਗਿਆ। ਸਾਨੂੰ ਉਸ ਹਰ ਗੱਲ ਦੇ ਉੱਤੇ ਸਟੈਂਡ ਰਹਿਣਾ ਚਾਹੀਦਾ ਜਿੱਥੇ ਸਾਡੇ ਸਿੱਖ ਭਰਾਵਾਂ ਨੂੰ ਜ਼ਲੀਲ ਕੀਤਾ ਜਾਂਦਾ। ਸਾਨੂੰ ਬੀਇੰਗ ਏ ਪੰਜਾਬੀ ਉਹਨਾਂ ਦੇ ਨਾਲ ਖੜਨਾ ਚਾਹੀਦਾ। ਕੋਈ ਅਸੀਂ ਸਿੱਖ ਤੇ ਪੰਜਾਬੀ ਕੋਈ ਬਹੁਤੇ ਵੱਖਰੇ ਨਹੀਂ ਗੇ। ਪੰਜਾਬ ਦਾ ਹਰ ਬੰਦਾ ਹੀ ਸਿੱਖ ਧਰਮ ਦੇ ਵਿੱਚ ਆਸਥਾ ਰੱਖਦਾ, ਉਹਨਾਂ ਦਾ ਸਤਿਕਾਰ ਕਰਦਾ। ਤੇ ਇੱਥੇ ਸਾਨੂੰ ਇਹ ਵੀ ਕੰਪੈਰੀਜ਼ਨ ਦੇਖਣਾ ਚਾਹੀਦਾ ਵੀ ਕਿਵੇਂ ਉੱਥੇ ਜਿਹੜੇ ਹਿੰਦੂ ਧਰਮ ਦੇ ਕੁਛ ਪ੍ਰੋਤ ਨੇ, ਕੁਛ ਉੱਥੇ ਠੇਕੇਦਾਰ ਨੇ, ਕੁਛ ਫੀਲੇ ਨੇ, ਉਹ ਕਿਵੇਂ ਅਮਿਤ ਸ਼ਾਹ ਦੇ ਚਮਚੇ ਬਣ ਕੇ ਤੇ ਕਿਵੇਂ ਮੋਦੀ ਦੇ ਚਮਚੇ ਬਣ ਕੇ, ਕਿਵੇਂ ਭਾਜਪਾ ਦੇ RSS ਦੇ ਚਮਚੇ ਬਣ ਕੇ ਹਿੰਦੂ ਧਰਮ ਦੀਆਂ ਜਿਹੜੀਆਂ ਸਿਧਾਂਤ ਨੇ, ਜਿਹੜੇ ਮੋਰਲ ਐਥਿਕਸ ਨੇ, ਉਹਨਾਂ ਨੂੰ ਤਿਲਾਂਜਲੀ ਦੇ ਰਹੇ ਆ। ਉੱਥੇ ਲਿਖੋ, ਉਹਨਾਂ ਨੂੰ ਮੇਲਾ ਮੂਲਾ ਖੜਕਾਓ, ਉਹਨਾਂ ਨੂੰ ਫੋਨ ਕਿ ਭਾਈ ਸ਼ਰਮ ਕਰ ਲਓ ਮਾੜੀ ਮੋਟੀ। ਰਾਮ ਮੰਦਿਰ 'ਚ ਚੋਰੀ ਤਾਂ ਤੁਸੀਂ ਉਹਨੂੰ ਵਿਸ਼ਵ ਭਰ ਦੇ ਵਿੱਚ ਪ੍ਰਚਾਰਤਾ ਸੀਗਾ ਵੀ ਅਸੀਂ ਬਹੁਤ ਵੱਡਾ ਇੱਕ ਮੰਦਿਰ ਬਣਾਤਾ, ਉੱਥੇ ਚੰਪਤਰਾਏ ਵਰਗੇ ਪੈਸੇ ਹੀ ਖਾਈ ਜਾਂਦੇ ਆ। ਭਗਵਾਨ ਨੂੰ ਚੜਾਈਆਂ ਹੋਈਆਂ ਚਾਂਦੀ ਦੀਆਂ ਝਾਂਜਰਾਂ ਜਾਂ ਗੋਲਕਾਂ ਤੋਂ ਚੱਕ ਕੇ ਲੈ ਗਏ ਚੋਰ। ਸੋ ਇਹ ਬੜਾ ਗੁੱਸਾ ਆਉਂਦਾ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਦੀਆਂ ਹਰਕਤਾਂ ਦੇ ਉੱਤੇ। ਉਹਨਾਂ ਦੇ ਵਿੱਚ ਹੋ ਸਕਦਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੀ ਬੱਚਾ ਹੋਵੇ, ਭਾਵੇਂ ਰਿਸ਼ਤੇਦਾਰ ਦਾ ਨਾਂ ਵੀ ਹੋਵੇ, ਉਹ ਜਵਾਕ ਤਾਂ ਹੈ। ਕੱਲ ਨੂੰ ਤੁਹਾਡੇ ਜਵਾਕ ਦੇ ਜੇ ਡਾਂਗ ਫਿਰੂਗੀ, ਤੁਹਾਡੇ ਜਵਾਕ ਦੇ ਜੇ ਅਥਰੂ ਗੈਸ ਦੇ ਗੋਲੇ ਸਿੱਟੂਗੀ ਪੁਲਿਸ, ਤੁਹਾਡੇ ਜਵਾਕ ਤੇ ਜੇ ਲਾਠੀ ਚਾਰਜ ਹੋਊਗਾ, ਜਦੋਂ ਉਹਦੀਆਂ ਨਾਸਾਂ ਭੰਨੀਆਂ ਹੋਈਆਂ ਤੇ ਜਿੱਦੇ ਕਿਸੇ ਮੰਦਿਰ ਦੇ ਪੁਜਾਰੀ ਨੇ ਉਹਨੂੰ ਨਾ ਵੜਨ ਦਿੱਤਾ, ਉਹਦੇ ਤੁਹਾਡੇ ਮਨ ਦੇ ਉੱਤੇ ਕੀ ਬੀਤੂਗੀ? ਸੋ ਇਹ ਬਰਾਬਰਤਾ ਜਿਹੜੀ ਹੈ ਕਾਇਮ ਰੱਖੋ। ਧਰਮ ਬਹੁਤ ਖੂਬਸੂਰਤ ਨੇ, ਧਰਮਾਂ ਦੀ ਆਪੋ ਆਪਣੀ ਖੂਬਸੂਰਤੀ ਆ, ਆਪੋ ਆਪਣੇ ਸਿਧਾਂਤ ਸੋਹਣੇ ਨੇ, ਬਰਾਬਰਤਾ ਹਰੇਕ ਧਰਮ ਦੇ ਵਿੱਚ। ਪਰ ਆ ਜਿਹੜੇ ਮੂਹਰੇ ਲੱਗੇ ਫੀਲੇ ਨੇ ਸਰਕਾਰਾਂ ਦੇ, ਚੇਲੇ ਚਾਟੜੇ ਨੇ, ਉਹਨਾਂ ਦੀਆਂ ਚੱਪਲਾਂ ਚੱਟਣ ਵਾਲੇ ਲੋਕ ਨੇ, ਇਹਨਾਂ ਨੇ ਸੱਤਿਆਨਾਸ ਮਾਰ ਕੇ ਰੱਖਤਾ ਜੀ। ਸੋ ਅੱਜ ਦਾ ਜਿਹੜਾ ਪੂਰਾ ਸੋਸ਼ਲ ਮੀਡੀਆ ਆ, ਜੇ ਤੁਸੀਂ ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ ਦੇਖੋ, ਪੂਰਾ ਭਰਿਆ ਪਿਆ ਵੀ ਉਹ ਮੰਦਿਰਾਂ ਦੇ ਦਰਵਾਜ਼ੇ ਜਿਹੜੇ ਬੰਦ ਦਿਖਾਏ ਗਏ ਆ, ਜਦੋਂ ਜਿਹੜੇ ਬੱਚਿਆਂ ਨੂੰ ਉੱਥੇ ਕੁੱਟਿਆ ਗਿਆ, ਜਿਨ੍ਹਾਂ ਦੇ ਜ਼ਖਮ ਹੋਏ ਹੋ ਸੀ, ਸਿਰ ਪਾਟੇ ਹੋ ਸੀ। ਪਰ ਗੁਰਦੁਆਰਾ ਬੰਗਲਾ ਸਾਹਿਬ ਜੋ ਆ ਉੱਥੇ ਉਹ ਖੋਲੇ ਗਏ, ਉਹਨਾਂ ਦਾ ਮੈਡੀਕਲ ਇਲਾਜ ਵੀ ਕੀਤਾ ਗਿਆ ਤੇ ਸਾਰਿਆਂ ਨੂੰ ਰਹਿਣ ਲਈ ਵੀ ਜਗ੍ਹਾ ਦਿੱਤੀ ਗਈ।
ਤੇ ਲੰਗਰ ਪਾਣੀ ਤਾਂ ਤੁਹਾਨੂੰ ਪਤਾ ਹੀ ਆ ਵੀ ਗੁਰੂ ਘਰ ਦੇ ਵਿੱਚ ਹੁੰਦਾ ਹੈ। ਸੋ ਬਹੁਤ ਲੋਕ ਜਿਹੜੇ ਆ ਉਹ ਐਪਰੀਸ਼ੀਏਸ਼ਨ ਕਰ ਰਹੇ ਹੈਗੇ ਆ, ਤੇ ਦੂਜੇ ਪਾਸੇ ਜਿਹੜੇ ਕੇਜਰੀਵਾਲ ਵਰਗੇ ਆ ਜਾਂ ਹੋਰ ਆ ਉਹ ਰੋ ਵੀ ਰਹੇ ਆ। ਦੇਖੋ ਧੱਕਾ ਹੋ ਰਿਹਾ, ਜਦੋਂ ਕੋਈ ਪੰਜਾਬ 'ਚ ਜਦੋਂ ਇੰਨਾ ਧੱਕਾ ਹੁੰਦਾ ਨਾ ਤੇ ਨਾ ਇਹ ਉਦੋਂ ਨਹੀਂ ਚੁੱਪ ਰਹਿੰਦੇ ਆ ਉਸ ਟਾਈਮ ਤੇ। ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੂੰ ਅੰਦਰ ਕੀਤੇ ਨੂੰ ਦੇਖ ਲਓ ਕਿੰਨਾ ਸਮਾਂ ਹੋ ਗਿਆ, ਬਾਰ-ਬਾਰ ਐਨਐਸਏ ਲਾਈ ਜਾਂਦੇ ਸੀ। ਤੇ ਇਹ ਤੁਹਾਡੇ ਸਾਹਮਣੇ ਹੀ ਆ, ਜਦੋਂ ਆਪਣੇ ਛਿੱਤਰ ਮਾਰਦੇ ਕੋਈ ਨਹੀਂ ਬੋਲਦਾ ਹੈਗਾ, ਨਾ ਪੰਜਾਬੀ ਬੋਲਦੇ ਨਾ ਉਹੀ ਦਿੱਲੀ ਵਾਲੇ ਜਾਂ ਕੋਈ ਹੋਰ, ਪਰ ਜਦੋਂ ਉਹਨਾਂ ਦੇ ਵੱਜਦੇ ਆ ਫਿਰ ਵੀ ਜਿਹੜੀ ਆਪਣੀ ਕੌਮ ਆ ਉਹਨਾਂ ਦਾ ਜਿਹੜਾ ਸਾਥ ਆ ਉਹ ਦਿੰਦੀ ਹੈ। ਯੂਰਪ ਦੀ ਇੱਕ ਇਨਫਲੂਐਂਸਰ ਸੀ ਹਰਜੋਤ ਸਿੰਘ ਖਾਲਸਾ ਜੀ, ਉਹ ਜਦੋਂ ਕਰੋਨਾ ਦੇ ਦੌਰਾਨ ਜਦੋਂ ਲੋਕਾਂ ਨੂੰ ਨਾ ਲੰਗਰ ਲਾਏ ਗਏ ਸੀ ਆਕਸੀਜਨ ਦੇ, ਤੇ ਉਹਨੇ ਟਵੀਟ ਕੀਤਾ ਸੀ, ਪਤਾ ਨਹੀਂ ਉਹ ਦੁਨੀਆ ਦੀ ਨਜ਼ਰਾਂ ਦੇ ਵਿੱਚ ਆਇਆ ਕਿ ਨਹੀਂ ਆਇਆ, ਪਰ ਉਹਨੇ ਕਿਹਾ ਸੀਗਾ ਵੀ ਆਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਮੈਂ ਇੱਥੇ ਹੀ ਦੇਖਿਆ, ਗੁਰਦੁਆਰਾ ਸਾਹਿਬ ਦੇ ਵਿੱਚ ਹੀ ਦੇਖਿਆ, ਦੁਨੀਆ 'ਚ ਕਿਤੇ ਨਹੀਂ ਗਾ। ਆਪਦੀਆਂ ਜਾਨਾਂ ਬਚਾਉਣ ਲਈ ਤਾਂ ਲੋਕ ਭੱਜੇ ਜਾਂਦੇ ਸੀਗੇ। ਪਰਿਵਾਰਕ ਜੀਆਂ ਦੇ ਹਿੰਦੁਸਤਾਨ ਦੇ ਵਿੱਚ ਪਰਿਵਾਰਕ ਜੀਆਂ ਦੇ ਸੰਸਕਾਰ ਨਹੀਂ ਸੀ ਕੀਤੇ, ਮੁਸਲਮਾਨਾਂ ਨੇ ਸੰਸਕਾਰ ਕੀਤੇ ਸੀ ਉਹਨਾਂ ਲੋਕਾਂ ਦੇ। ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਹੋਰ ਨੇ ਜਿਨ੍ਹਾਂ ਨੇ ਹੁਣ ਵੀ ਗੁਰਦੁਆਰਾ ਬੰਗਲਾ ਸਾਹਿਬ ਦਾ ਇਤਿਹਾਸ ਫੋਲ ਕੇ ਦੇਖ ਲਓ। ਅੰਗਰੇਜ਼ਾਂ ਦੇ ਦਰਮਿਆਨ ਕੁਝ ਜਿਹੜੇ ਇੱਥੇ ਦੀਆਂ ਜਥੇਬੰਦੀਆਂ ਦੇ ਲੋਕਾਂ ਨੇ ਕੰਧ ਢਵਾਤੀ ਸੀ ਗੁਰਦੁਆਰਾ ਸਾਹਿਬ ਦੀ, ਇਸੇ ਗੁਰਦੁਆਰਾ ਸਾਹਿਬ ਦੀ। 84 ਦੇ ਵਿੱਚ ਭੀੜਾਂ ਨੇ ਜਿਨ੍ਹਾਂ ਨੂੰ ਕਾਂਗਰਸੀ ਲੀਡ ਕਰ ਰਹੇ ਸੀਗੇ, ਜਿਨ੍ਹਾਂ ਦੇ ਵਿੱਚ ਕੁਝ ਹਿੰਦੂ ਕਥਿਤ ਹਿੰਦੂ ਜਥੇਬੰਦੀਆਂ ਦੇ ਬੰਦਿਆਂ ਦਾ ਨਾਮ ਵੀ ਆਉਂਦਾ, ਉਹਨਾਂ ਨੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਲੋਕਾਂ ਦਾ ਕਤਲੇਆਮ ਕੀਤਾ ਸੀਗਾ। ਤੇ ਅੱਜ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਦੇਖ ਲਓ। ਸੋ ਇਹ ਇਨਸਾਨੀਅਤ ਆ, ਸਾਨੂੰ ਇਨਸਾਨੀਅਤ ਗੁਰੂ ਸਾਹਿਬਾਨ ਨੇ ਵੀ ਸਿਖਾਈ ਆ, ਪੀਰਾਂ ਫਕੀਰਾਂ ਨੇ ਵੀ ਸਿਖਾਈ ਆ। ਇਸੇ ਇਨਸਾਨੀਅਤ ਦੇ ਕਰਕੇ ਅੱਜ ਪੰਜਾਬ ਆ। ਇੱਥੇ ਰਵਨੀਤ ਬਿੱਟੂ ਵਰਗੇ ਬਥੇਰੇ ਭਾਂਬੜ ਲਾ ਕੇ ਹਟ ਗਏ। ਆ ਸ਼ਿਵ ਸੈਨਿਕ ਵਾਲੇ 4 ਜਿਹੜੇ ਟਪੂਸੀਆਂ ਮਾਰਦੇ ਆ, ਇਹ ਹਟ ਗਏ, ਬਹੁਤ ਕੁਛ ਕਰਕੇ ਹਟ ਗਏ, ਪਰ ਨਹੀਂ ਫਰਕ ਪਿਆ। ਲੋਕਾਂ ਦੀ ਭਾਈਚਾਰਕ ਜਿਹੜੀ ਏਕਤਾ ਉਹ ਕਾਇਮ ਆ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਐਵੇਂ ਨਹੀਂ ਕਿਹਾ ਜਾਂਦਾ, ਉਹਦੇ ਕੋਈ ਮਾਇਨੇ ਨੇ, ਉਹਦੇ ਕੋਈ ਅਰਥ ਨੇ। ਸੋ ਸਾਨੂੰ ਸੇਧ ਲੈਣ ਦੀ ਲੋੜ ਆ ਇਹਨਾਂ ਤੋਂ। ਇਹ ਜਿਹੜੇ ਭਾਜਪਾਈ ਨੇ, RSS ਵਾਲੇ ਨੇ, ਇਹਨਾਂ ਨੇ ਚਲੇ ਜਾਣਾ। ਇਹ ਕੋਈ ਸਥਾਈ ਨਹੀਂ ਹੈਗੇ, ਇਹਨਾਂ ਦੇ ਕੋਲੇ ਲਾਇਸੈਂਸ ਨਹੀਂ ਤਾਂ ਉਮਰ ਰਹਿਣ ਦਾ। ਇਹਨਾਂ ਦੇ ਪਿੱਛੇ ਲੱਗ ਕੇ ਆਪਣੇ ਧਰਮ ਦੇ ਬੁਨਿਆਦੀ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਨਾ ਢਾ ਲਾਓ, ਉਹਨਾਂ ਦੀ ਨਾ ਬੇਇੱਜ਼ਤੀ ਕਰਾਓ। ਭਗਵਾਨ ਉੱਥੇ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਆ, ਸ਼੍ਰੀ ਹਨੂਮਾਨ ਜੀ ਨੂੰ ਸੰਕਟ ਮੋਚਨ ਕਿਹਾ ਜਾਂਦਾ ਹਿੰਦੂ ਧਰਮ ਦੇ ਵਿੱਚ। ਸ਼ਰਮ ਕਰੋ, ਤੇ ਤੁਸੀਂ ਬੂਹੇ ਭੇੜ ਰਹੇ ਹੋ ਜਦੋਂ ਸੰਕਟ ਦੇ ਸਮੇਂ ਕੋਈ ਆ ਜਾਂਦਾ। ਸੋ ਜੇ ਇਹੀ ਗੱਲਾਂ ਕੋਈ ਸਿੱਖ ਕਰੂਗਾ ਫਿਰ ਤੁਹਾਨੂੰ ਜ਼ਿਆਦਾ ਕੌੜੀਆਂ ਲੱਗਣਗੀਆਂ। ਇਸ ਕਰਕੇ ਇਨਸਾਨੀਅਤ ਦੇ ਫਰਜ਼ ਨਾਂ ਦੇ ਉੱਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਆਪਦੇ ਜਿਹੜੇ ਠੇਕੇਦਾਰ ਨੇ ਉੱਥੇ ਜਿਹੜੇ ਫੀਲੇ ਬਣੇ ਪਏ ਨੇ, ਚੱਪਲਾਂ ਚੱਟ ਰਹੇ ਨੇ ਮੋਦੀ ਦੀਆਂ, ਉਹਨਾਂ ਨੂੰ ਮਾੜਾ ਮੋਟਾ ਸ਼ੀਸ਼ਾ ਦਿਖਾਉਂਦੇ ਰਹੀਏ ਜੀ। ਸੋ ਇੱਥੇ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ US।